ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। PV84 ਦੇ ਸਾਰੇ ਦਰਸ਼ਕ ਤੇ ਸਰੋਤੇ ਜਿਹੜੇ ਇਸ ਵਕਤ ਸਾਡੇ ਨਾਲ ਨਾਰਥ ਅਮਰੀਕਾ ਦੇ ਵਿੱਚੋਂ ਜੁੜੇ ਹੋਏ ਆ ਜਾਂ ਫਿਰ ਸੋਸ਼ਲ ਮੀਡੀਆ ਦੇ ਰਾਹੀਂ ਸਾਨੂੰ ਦੁਨੀਆ ਭਰ ਦੇ ਵਿੱਚ ਦੇਖ ਰਹੇ ਆ, ਮੈਂ ਅਮਰਵੀਰ ਸਿੰਘ ਅੱਜ ਇਸ ਪ੍ਰੋਗਰਾਮ ਦੇ ਵਿੱਚ ਆਪ ਸਭ ਦਾ ਤਹਿ ਦਿਲੋਂ ਸਵਾਗਤ ਕਰਦਾ। ਵੀਰਜ਼, ਅੱਜ ਅਸੀਂ ਵਿਚਾਰ ਚਰਚਾ ਕਰਨ ਜਾ ਰਹੇ ਹਾਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀਆਂ ਚੋਣਾਂ ਦੇ ਉੱਤੇ। ਇਸ ਵਕਤ ਜਦੋਂ ਅਸੀਂ ਦੇਖ ਰਹੇ ਹਾਂ ਤੇ ਜਿੱਥੇ SGPC ਦਾ ਜਨਰਲ ਇਜਲਾਸ ਵੀ ਆਉਣ ਵਾਲੇ ਸਮੇਂ ਦੇ ਵਿੱਚ ਹੋਣਾ ਆ, ਬਟ ਭਾਰਤ ਦੀ ਜਿਹੜੀ ਸਰਕਾਰ ਹੈਗੀ ਹੈ ਉਹਨਾਂ ਵੱਲੋਂ ਹਰੀ ਝੰਡੀ ਦੇ ਦਿੱਤੀ ਗਈ ਹੈ SGPC ਚੋਣਾਂ ਦੇ ਮੁਤਲਕ। ਅਤੇ ਹੁਣ ਇਸ ਵਕਤ ਅੱਜ ਦੇ ਦਿਨ ਜਦੋਂ ਅਸੀਂ ਗੱਲ ਕਰ ਰਹੇ ਹਾਂ ਅਤੇ ਉੱਥੇ ਚੋਣਾਂ ਦੇ ਲਈ ਜਿਹੜੀ ਵੋਟਿੰਗ ਦੇ ਲਈ ਰਜਿਸਟ੍ਰੇਸ਼ਨ ਹੈ, ਮੁੱਢਲੀ ਰਜਿਸਟ੍ਰੇਸ਼ਨ ਜਿਹਦੇ ਤੋਂ ਮੁੜ ਕੇ ਇਵੈਂਚੁਅਲੀ ਵੋਟਰ ਸੂਚੀ ਜਾਰੀ ਹੋਣੀ ਆ ਅਤੇ ਫਿਰ ਨੋਮੀਨੇਸ਼ਨ ਫਾਈਲ ਹੋ ਕੇ ਜਿਹੜਾ ਇੱਕ ਐਲਾਨ ਕੀਤਾ ਜਾਊਗਾ ਚੋਣਾਂ ਦੇ ਲਈ, ਚੋਣਾਂ ਹੋਣਗੀਆਂ, ਉਸ ਦੀ ਜਿਹੜੀ ਪ੍ਰਕਿਰਿਆ ਹੈਗੀ ਹੈ ਉਹ ਸ਼ੁਰੂ ਹੋ ਚੁੱਕੀ ਹੈ। ਸੋ ਜਿਹੜੀ ਇਹ ਸਾਰਾ ਪਾਰਟ ਹੈ ਇਸ ਵਕਤ ਇਹਦੇ 'ਤੇ SGPC ਹੋਵੇ, ਜਿਹਨੂੰ ਸਿੱਖਾਂ ਦੀ ਮਿੰਨੀ ਪਾਰਲੀਮੈਂਟ ਕਰਕੇ ਕਿਹਾ ਜਾਂਦਾ ਆ, ਪਰ ਇਸ ਵਕਤ ਜੋ ਮਾਹੌਲ ਪੰਜਾਬ ਦੇ ਵਿੱਚ ਬਣਿਆ ਹੋਇਆ ਜਾਂ ਸਿੱਖਾਂ ਦੇ ਮੁਤਲਕ ਦੁਨੀਆ ਭਰ ਦੇ ਵਿੱਚ ਬਣਿਆ ਹੋਇਆ, SGPC ਦੀ ਜਿਹੜੀ ਕਾਰਗੁਜ਼ਾਰੀ ਹੈ ਜਾਂ ਜਿਵੇਂ ਕਿਸ ਹਿਸਾਬ ਨਾਲ SGPC ਰਨ ਕੀਤੀ ਜਾਂਦੀ ਹੈ, ਅਤੇ ਉਹਦੇ ਤੋਂ ਵੀ ਵੱਡਾ ਸਵਾਲ ਜਿਹੜਾ SGPC ਦੇ ਉੱਪਰ ਉੱਠਦਾ ਕਿ ਉਹਦੇ 'ਤੇ ਕਿਵੇਂ ਗਵਰਨਮੈਂਟ ਵੱਲੋਂ ਇੱਕ ਕੰਟਰੋਲ ਰੱਖਿਆ ਹੋਇਆ। SGPC ਦੀਆਂ ਜਿਹੜੀਆਂ ਚੋਣਾਂ ਨੇ ਉਹ ਉਦੋਂ ਹੀ ਹੁੰਦੀਆਂ ਨੇ ਜਦੋਂ ਗਵਰਨਮੈਂਟ ਚਾਹੁੰਦੀ ਹੈ। ਕਿੰਨੇ ਸਾਲ ਜਿਹੜੇ ਆ ਲੰਘਾ ਦਿੱਤੇ ਜਾਂਦੇ ਨੇ, ਪ੍ਰੋਪਰ ਜਿਹੜੀ SGPC ਦੀ ਟਰਮ ਹੁੰਦੀ ਹੈ ਉਸ ਨੂੰ ਮੁੱਖ ਰੱਖਦਿਆਂ ਚੋਣਾਂ ਨਹੀਂ ਕਰਵਾਈਆਂ ਜਾਂਦੀਆਂ। ਸੋ ਇਹਨਾਂ ਹੀ ਸਵਾਲਾਂ ਦੇ ਨਾਲ ਅੱਜ ਅਸੀਂ ਵਿਚਾਰ ਚਰਚਾ ਕਰਨ ਜਾ ਰਹੇ ਹਾਂ। ਸਾਡੇ ਨਾਲ ਗੱਲਬਾਤ ਦੇ ਲਈ ਪੰਥਕ ਸੱਥ ਦੇ ਦੋ ਨੁਮਾਇੰਦੇ ਇਸ ਵਕਤ ਸਾਡੇ ਨਾਲ ਜੁੜੇ ਹੋਏ ਆ। ਸੁਖਬੀਰ ਸਿੰਘ ਸਾਡੇ ਨਾਲ ਟੋਰਾਂਟੋ ਤੋਂ ਜੁੜੇ ਆ ਅਤੇ ਭਾਈ ਮੋਹਕਮ ਸਿੰਘ ਗੁਰਦਾਸਪੁਰ ਸਾਡੇ ਨਾਲ ਇਸ ਵਕਤ ਜਰਮਨੀ ਦੇ ਵਿੱਚੋਂ ਜੁੜੇ ਆ। ਉਹਨਾਂ ਦਾ ਇਸ SGPC ਚੋਣਾਂ ਨੂੰ ਲੈ ਕੇ ਇੱਕ ਉਪਰਾਲਾ ਕਰ ਰਹੇ ਆ ਪੰਥਕ ਸੱਥ ਦੇ ਥੱਲੇ, ਉਹ ਵੋਟਿੰਗ ਰਜਿਸਟ੍ਰੇਸ਼ਨ ਨੂੰ ਲੈ ਕੇ ਅਤੇ ਉਹਦੇ ਤੋਂ ਲੋਕਾਂ ਨੂੰ ਜਾਗਰੂਕ ਕਰਕੇ ਇਵੈਂਚੁਅਲੀ ਵੱਧ ਤੋਂ ਵੱਧ ਜਿਹੜੀ ਸ਼ਮੂਲੀਅਤ ਹੈ ਸਿੱਖਾਂ ਦੀ, ਤਾਂ ਜੋ ਉਹ SGPC ਇਲੈਕਸ਼ਨਸ ਦੇ ਵਿੱਚ ਹੋ ਸਕੇ। ਸੋ ਇਹਨਾਂ ਹੀ ਸ਼ਬਦਾਂ ਦੇ ਨਾਲ ਸ਼ੁਰੂਆਤ ਕਰੀਏ। ਭਾਈ ਸਾਹਿਬ, ਤੁਹਾਡਾ ਵੀਰ ਸੁਖਬੀਰ ਸਿੰਘ, ਤੁਹਾਡਾ ਸਵਾਗਤ ਹੈ ਜੀ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ। ਹਾਂਜੀ ਵੀਰ ਅਮਰਵੀਰ ਸਿੰਘ ਜੀ, ਤੁਹਾਨੂੰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਤੇ ਜਿੰਨੇ ਵੀਰ ਭੈਣ ਸਾਨੂੰ ਦੇਖ ਰਹੇ ਆ, ਸੁਣ ਰਹੇ ਆ, ਉਹਨਾਂ ਸਾਰਿਆਂ ਨੂੰ ਵਿੱਚ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸੁਖਬੀਰ ਸਿੰਘ ਜੀ, ਸ਼ੁਰੂਆਤ ਮੈਂ ਤੁਹਾਡੇ ਕੋਲੋਂ ਕਰਾਂ ਥੋੜ੍ਹਾ ਜਿਹਾ, ਜੇ ਪੰਥਕ ਸੱਥ ਬਾਬਤ ਵੀ ਸਾਨੂੰ ਦੱਸ ਦਿਓ ਅਤੇ ਨਾਲ ਹੀ ਨਾਲ ਜਿਹੜਾ ਤੁਸੀਂ ਪ੍ਰੋਜੈਕਟ ਲੈ ਕੇ ਇਸ ਵਕਤ ਗਰਾਊਂਡ ਦੇ ਉੱਤੇ ਕੰਮ ਕਰਨਾ ਸ਼ੁਰੂ ਕੀਤਾ, ਸੋ ਉੱਥੋਂ ਅਸੀਂ ਸ਼ੁਰੂਆਤ ਕਰੀਏ। ਹਾਂਜੀ ਵੀਰ, ਸੋ ਜੋ ਪੰਥਕ ਸੱਥ ਕੀ ਹੈ? ਪੰਥਕ ਸੱਥ ਇੱਕ ਗੈਰ ਸਿਆਸੀ ਮੁਹਿੰਮ ਹੈ। ਅਸੀਂ ਕੋਈ ਜਥੇਬੰਦੀ ਨਹੀਂ ਹੈ, ਅਸੀਂ ਕਿਤੇ ਵੀ ਰਜਿਸਟਰਡ ਨਹੀਂ ਹੈ, ਅਸੀਂ ਸਿਰਫ ਇੱਕ ਲਹਿਰ ਹੈਗੇ ਆ, ਕੈਂਪੇਨ ਹੈਗੇ ਆ ਪੰਥਕ ਸੱਥ। ਤੇ ਅਸੀਂ ਕੰਮ ਸ਼ੁਰੂ ਕੀਤਾ ਹੋਇਆ ਮਈ 2022 ਤੋਂ, ਸੋ ਲਗਭਗ 1.5 ਸਾਲ ਹੋ ਗਿਆ ਸਾਨੂੰ ਕੰਮ ਕਰਦਿਆਂ ਨੂੰ ਜੀ। ਤੇ ਸਾਡਾ ਮੇਨ ਆਬਜੈਕਟਿਵ ਹੈਗਾ, ਜੇ ਆਪਾਂ ਇੱਥੇ ਦੇ ਟਰਮਸ ਦੇ ਵਿੱਚ ਗੱਲ ਕਰੀਏ ਤਾਂ ਬੇਸਿਕਲੀ ਅਸੀਂ ਸਿਵਿਕ ਅੰਗੇਜਮੈਂਟ ਕਰ ਰਹੇ ਹਾਂ। ਅਸੀਂ ਲੋਕਾਂ ਦੇ ਵਿੱਚ ਜਾ ਕੇ, ਸੰਗਤ ਦੇ ਵਿੱਚ ਜਾ ਕੇ ਅਸੀਂ ਇਹ ਹੋਕਾ ਦੇ ਰਹੇ ਹਾਂ ਕਿ ਭਾਈ ਸ਼੍ਰੋਮਣੀ ਕਮੇਟੀ ਦੀਆਂ, ਮਤਲਬ ਅੱਜ ਤੋਂ 1.5 ਸਾਲ ਪਹਿਲਾਂ ਤਾਂ ਦੇਖੋ ਕਿਸੇ ਨੂੰ ਪਤਾ ਵੀ ਨਹੀਂ ਸੀਗਾ ਕਿ ਮਤਲਬ ਕਦੋਂ ਇਲੈਕਸ਼ਨਸ ਹੋਣੀਆਂ ਨੇ। ਹਰੇਕ ਨੂੰ ਐਂ ਲੱਗਦਾ ਸੀ ਵੀ ਇਲੈਕਸ਼ਨ ਹਲੇ ਛੇਤੀ ਹੋਣੀਆਂ ਨਹੀਂ, ਪਰ ਅਸੀਂ ਕਹਿੰਦੇ ਸੀ ਜਦੋਂ ਵੀ ਹੋਣ ਪਰ ਆਪਾਂ ਉਹਦੇ ਲਈ ਤਿਆਰੀ ਕਰੀਏ ਤੇ ਵੱਧ ਤੋਂ ਵੱਧ ਜਿਹੜੀ ਹੈਗੀ ਆ ਨਾ ਇਹਦੇ ਵਿੱਚ ਸ਼ਮੂਲੀਅਤ ਹੋਵੇ, ਵੱਧ ਤੋਂ ਵੱਧ ਵੋਟਾਂ ਬਣਾਈਆਂ ਜਾਣ, ਪਵਾਈਆਂ ਜਾਣ। ਕਿਉਂਕਿ ਮਤਲਬ ਅਸੀਂ ਨਾ ਕਿਤੇ ਇਹ ਸੋਚਦੇ ਆ ਕਿ ਜੋ ਇਹ ਸਿਸਟਮ ਹੈਗਾ ਨਾ ਸਾਰਾ, ਜਿਵੇਂ ਮਤਲਬ ਓਵਰਆਲ ਚਾਹੇ ਡੈਮੋਕ੍ਰੇਸੀ ਦਾ ਹੋਵੇ ਜਾਂ ਜਿਸ ਸੈਟਅਪ ਦੇ ਉੱਤੇ ਸ਼੍ਰੋਮਣੀ ਕਮੇਟੀ ਸ਼ੁਰੂ ਤੋਂ ਬਣੀ ਹੈਗੀ ਹੈ, ਇਹ ਇੱਕ ਨਾ ਵੈਸਟ ਮਿਨਿਸਟਰੀਅਲ ਸਿਸਟਮ ਹੈਗਾ ਜਿਹੜਾ ਇੱਥੋਂ ਬਾਹਰੋਂ ਗਿਆ ਹੋਇਆ ਹੈਗਾ, ਇੱਕ ਡੈਮੋਕ੍ਰੈਟਿਕ ਜਿਹੜਾ ਸੈਟਅਪ ਹੈਗਾ। ਤੇ ਜਦੋਂ ਅਸੀਂ ਇੱਥੇ ਬਾਹਰਲੇ ਮੁਲਕਾਂ ਦੇ ਵਿੱਚ ਦੇਖਦੇ ਹਾਂ ਤਾਂ ਇਹਨਾਂ ਨੇ ਨਾ ਫਿਰ ਉਸ ਸਿਸਟਮ ਨੂੰ ਸਸਟੇਨ ਕਰਨ ਦੇ ਲਈ ਇੱਕ ਕੁਝ ਮੈਕੈਨਿਜ਼ਮ ਅਡਾਪਟ ਕੀਤੇ ਹੋਏ ਆ। ਲੈਟਸ ਸੇ ਕਿ ਇਹਨਾਂ ਨੇ ਨਾ ਬੱਚਿਆਂ ਨੂੰ ਮਤਲਬ ਇਸ ਸਿਸਟਮ ਦੇ ਅਡਾਪਟ ਕਰਨ ਦੇ ਲਈ ਇੱਥੇ ਸਕੂਲ ਵੋਟਸ ਦਾ ਪ੍ਰੋਵੀਜ਼ਨ ਕੀਤਾ ਹੋਇਆ ਕਿ ਜਦੋਂ ਤੁਹਾਡੀਆਂ ਮਤਲਬ ਅਮਰੀਕਾ 'ਚ ਤੁਹਾਡੇ ਪ੍ਰੈਸੀਡੈਂਟ ਦੀਆਂ ਵੋਟਾਂ ਪੈਂਦੀਆਂ ਨੇ, ਇੱਥੇ ਕੈਨੇਡਾ ਦੇ ਵਿੱਚ ਪ੍ਰਾਈਮ ਮਿਨਿਸਟਰ ਦੀਆਂ ਵੋਟਾਂ ਪੈਂਦੀਆਂ, ਤਾਂ ਸਕੂਲ ਬੈਲਟਸ ਦੇ ਵਿੱਚ ਵੀ ਨਾ ਬੱਚੇ ਜਿਹੜੇ ਹੈਗੇ ਆ ਤੁਹਾਡੇ ਲੀਡਰਸ ਦੀਆਂ ਸਪੀਚਿਸ ਨੂੰ ਸੁਣਦੇ ਆ, ਐਨਾਲਾਈਜ਼
ਕਰਦੇ ਤਾਂ ਫਿਰ ਉਹ ਆਪਦੇ ਨਾ ਸਕੂਲਸ ਦੇ ਵਿੱਚ ਉਹ ਵੋਟਾਂ ਕਰਦੇ ਆ ਜੀ ਤੇ ਉਸ ਤੋਂ ਬਾਅਦ ਫਿਰ ਉਹ ਵੋਟਾਂ ਨੂੰ ਗਿਣਿਆ ਵੀ ਜਾਂਦਾ ਗਾ, ਉਹਦੇ ਰਿਜ਼ਲਟਸ ਵੀ ਡਿਕਲੇਅਰ ਹੁੰਦੇ। ਹਾਲਾਂਕਿ ਗਵਰਨਮੈਂਟ ਬਣਨ ਦੇ ਉੱਤੇ ਉਹਦਾ ਕੋਈ ਪ੍ਰਭਾਵ ਨਹੀਂ ਹੁੰਦਾ, ਪਰ ਜਸਟ ਉਹ ਇੱਕ ਨਾ ਲਾਈਵ ਟ੍ਰੇਨਿੰਗ ਆ ਬੱਚੇ ਦੀ ਕਿ ਵੀ ਇਸ ਸਿਸਟਮ ਦੇ ਵਿੱਚ ਤੁਸੀਂ ਕਿਵੇਂ ਐਨਾਲਾਈਜ਼ ਕਰਨਾ ਉਹਦੇ ਲੀਡਰਸ ਨੂੰ, ਕਿਵੇਂ ਤੁਸੀਂ ਡਿਸੀਜ਼ਨ ਬਣਾਉਣਾ ਹੈਗਾ। ਉਹ ਫਿਰ ਜਦੋਂ ਬੱਚੇ ਨੈਕਸਟ ਟੇਬਲ ਤੇ ਜਾਂਦੇ ਆ ਯੂਨੀਵਰਸਿਟੀ ਦੇ ਵਿੱਚ, ਤਾਂ ਉੱਥੇ ਤਾਂ ਉਹਨਾਂ ਨੂੰ ਮਤਲਬ ਇੱਕ ਨਾ ਸਟੂਡੈਂਟ ਗਵਰਨਮੈਂਟ ਰਨ ਕਰਨ ਲਈ ਦਿੱਤੀ ਜਾਂਦੀ ਹੈ। ਮਤਲਬ ਜਿਹੜੇ ਇੱਥੇ ਦੇ ਆਪਾਂ ਦੇਖਦੇ ਹਾਂ ਕਮਿਊਨਿਟੀ ਕਾਲਜਿਸ ਨੇ, ਯੂਨੀਵਰਸਿਟੀਜ਼ ਨੇ, ਉਹ ਯੂਨੀਵਰਸਿਟੀ ਨੂੰ ਫੰਡ ਦਿੰਦੀ ਹੈ ਕਿ ਆਹ ਚੱਕੋ ਇੰਨਾ ਪੈਸਾ ਤੇ ਤੁਸੀਂ ਅਗਲੇ 1 ਸਾਲ ਲਈ ਜਾਂ ਜੋ ਵੀ ਉਹਨਾਂ ਦਾ ਟਰਮ ਹੁੰਦਾ ਹੈਗਾ ਤੁਸੀਂ ਗਵਰਨਮੈਂਟ ਚਲਾਓ। ਉਹਦੇ ਥੱਲੇ ਫਿਰ ਡਿਫਰੈਂਟ ਉਸ ਅੰਬਰੇਲੇ ਦੇ ਥੱਲੇ ਡਿਫਰੈਂਟ ਸਟੂਡੈਂਟ ਆਰਗੇਨਾਈਜੇਸ਼ਨਸ ਜਿਹੜੀਆਂ ਹੁੰਦੀਆਂ ਨੇ ਉਹ ਫਿਰ ਆਪਦਾ ਪ੍ਰੋਗਰਾਮ ਸਬਮਿਟ ਕਰਦੀਆਂ ਨੇ, ਉਹਦੀ ਫੰਡਿੰਗ ਹੁੰਦੀ ਹੈ, ਬਜਟਿੰਗ ਹੁੰਦੀ ਹੈ। ਸੋ ਕਹਿਣ ਦਾ ਭਾਵ ਕਿ ਇੱਥੇ ਨਾ ਜਿਹੜਾ ਇੱਕ ਸਿਟੀਜ਼ਨ ਹੈਗਾ ਉਹਦੀ ਇੱਕ ਟ੍ਰੇਨਿੰਗ ਚੱਲ ਰਹੀ ਹੈ ਲਗਾਤਾਰ ਇਸ ਸਿਸਟਮ ਨੂੰ ਵਰਤਣ ਦੇ ਲਈ। ਹੁਣ ਅਸੀਂ ਇਹ ਸਿਸਟਮ ਜਿਹੜਾ ਹੈਗਾ ਇਹ ਅਡਾਪਟ ਤਾਂ ਕਰ ਲਿਆ ਹੈਗਾ, ਪਰ ਸਾਡੇ ਤੋਂ ਇੱਕ ਘਾਟ ਇਹ ਰਹੀ ਹੈ ਕਿ ਅਸੀਂ ਸੰਗਤ ਨੂੰ ਨਾ ਉਸ ਤਰੀਕੇ ਨਾਲ ਟ੍ਰੇਨ ਨਹੀਂ ਕਰ ਸਕੇ ਹੈਗੇ ਕਿ ਇਸ ਸਿਸਟਮ ਨੂੰ ਅਸੀਂ ਵਰਤਣਾ ਕਿਵੇਂ ਹੈ। ਸੋ ਉਹਦੀ ਇੱਕ ਲੋੜ ਸੀਗੀ। ਸੋ ਉਹ ਇਸ ਕਰਕੇ ਅਸੀਂ ਜਿਹੜਾ ਪੰਥਕ ਸੱਥ ਹੈਗਾ ਉਹ ਸ਼ੁਰੂ ਕੀਤਾ। ਤੇ ਫਿਰ ਮੈਂ ਤੁਹਾਨੂੰ ਦੱਸਾਂ ਕਿ ਜਿਵੇਂ ਹੁਣ ਆਪਾਂ ਕਦੇ ਵੀ ਸ਼ੁਰੂ ਕਰਦੇ ਸਾਡੇ ਕੋਲ ਇੱਕ ਲਿਮਿਟਡ ਰਿਸੋਰਸਿਸ ਹੁੰਦੀਆਂ ਨੇ, ਲਿਮਿਟਡ ਆਪਣੇ ਕੋਲ ਬੰਦੇ ਹੁੰਦੇ ਆ। ਸੋ SGPC ਦੇ ਨਾ 120 ਹਲਕੇ ਹੈ। 120 ਹਲਕਿਆਂ ਦੇ ਵਿੱਚੋਂ ਅਸੀਂ ਆਪਦਾ ਕੰਮ ਸਿਰਫ ਇੱਕ ਹਲਕੇ ਸ਼ੁਰੂ ਕੀਤਾ ਕਿ ਆਪਾਂ ਇੱਥੇ ਆਪਦਾ ਇੱਕ ਜਿਹੜਾ ਇੱਕ ਚੰਗਾ ਇੰਪੈਕਟ ਜਿਹੜਾ ਹੈਗਾ ਨਾ ਉਹ ਪਾਈਏ ਤੇ ਇੱਕ ਪ੍ਰੈਕਟਿਸ ਜਿਹੜੀ ਹੈਗੀ ਆ ਲੋਕਾਂ ਦੇ ਸਾਹਮਣੇ ਲੈ ਕੇ ਆਈਏ। ਤੇ ਉਸਨੂੰ ਭਾਵੇਂ ਫਿਰ ਲੋਕ ਜਿਹੜੇ ਹੋਰ ਜਥੇਬੰਦੀਆਂ ਹੈਗੀਆਂ ਭਾਵੇਂ ਕਾਪੀ ਕਰਕੇ ਹੋਰ ਥਾਂ ਤੇ ਵੀ ਖਿਲਾਰ ਦੇਣ। ਸੋ ਇਹ ਛੋਟੀ ਜਿਹੀ ਜਰਨੀ ਹੈਗੀ ਆ ਪੰਥਕ ਸਾਥ ਦੀ। ਅਸੀਂ ਕਾਫੀ ਸਾਰੇ ਪਿੰਡਾਂ ਦੇ ਵਿੱਚ ਜਾ ਕੇ ਅਸਲ 'ਚ ਅਸੀਂ ਸੱਥਾਂ ਲਗਾਈਆਂ ਨੇ, ਉੱਥੇ ਲੋਕਾਂ ਦੇ ਨਾਲ ਸਿੱਧੀ ਗੱਲਬਾਤ ਕੀਤੀ ਹੈ। ਅਸੀਂ ਛੋਟੇ ਛੋਟੇ ਸਰਵੇ ਕੀਤੇ ਆ ਤੇ ਉਹ ਆਪਣੀ ਗੱਲਬਾਤ ਦੇ ਵਿੱਚ ਨਾ ਮੈਂ ਤੁਹਾਨੂੰ ਉਹ ਸਰਵੇ ਦੇ ਵਿੱਚ ਵੀ ਮਤਲਬ ਅਸੀਂ ਕੀ ਨਤੀਜਾ ਕੱਢਿਆ ਉਹਦੇ ਵਿੱਚ ਹੈ ਨਾ, ਅਸੀਂ ਕੀ ਸਿੱਖਿਆ ਤੇ ਉਹ ਸਾਰਾ ਕੁਛ ਵੀ ਚਲੋ ਆਪਾਂ ਸਾਂਝਾ ਕਰਾਂਗੇ। ਤੇ ਮੇਰੇ ਖਿਆਲ ਬਾਕੀ ਭਾਈ ਮੌਕਮ ਸਿੰਘ ਹੁਣੇ ਕੁਛ ਐਡ ਕਰਨਗੇ। ਜੀ ਜ਼ਰੂਰ ਭਾਈ ਸਾਹਿਬ, ਮੈਂ ਤੁਹਾਡੇ ਕੋਲੋਂ ਵੀ ਕਿਉਂਕਿ ਤੁਸੀਂ ਗੁਰਦਾਸਪੁਰ ਦੇ ਵਿੱਚ ਜਾਂ ਗਰਾਊਂਡ ਲੈਵਲ ਤੇ ਕੰਮ ਕੀਤਾ, ਤੁਹਾਡਾ ਕੀ ਨਜ਼ਰੀਆ ਹੈਗਾ SGPC ਚੋਣਾਂ ਨੂੰ ਲੈ ਕੇ ਓਵਰਆਲ? ਕਿਉਂਕਿ ਕਿਤੇ ਨਾ ਕਿਤੇ ਜਦੋਂ ਸਾਡੇ ਲੋਕਾਂ ਦੀ ਗੱਲ ਆਉਂਦੀ ਹੈ ਤੇ ਬਹੁਤ ਇਸ ਵਕਤ ਜਿਹੜਾ ਮਾਹੌਲ ਹੈ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਲੈ ਕੇ ਉਹ ਇੱਕ ਨੈਗੇਟਿਵਿਟੀ ਵਾਲਾ ਬਣਿਆ ਹੁੰਦਾ। ਕਈ ਤਰ੍ਹਾਂ ਦੇ ਸਵਾਲ ਉੱਠਦੇ ਆ ਪਰ ਜਵਾਬ ਨਹੀਂ ਲੱਭੇ ਜਾਂਦੇ ਹੈਗੇ। ਸੋ ਚੋਣਾਂ ਦੇ ਵਿੱਚ ਸ਼ਮੂਲੀਅਤ ਵੀ ਉਸ ਲੈਵਲ ਦੀ ਹੁੰਦੀ ਹੈ ਨਹੀਂ ਹੁੰਦੀ, ਮੇਰੇ ਕਹਿਣ ਦਾ ਮਤਲਬ ਤੇ ਘੱਟ ਹੁੰਦੀ ਹੈ, ਤੇ ਕਿਵੇਂ ਦੇਖਦੇ ਹੋ? ਸਰੋਤਿਆਂ ਨੂੰ ਪੰਥਕ ਸਾਥ ਵੱਲੋਂ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਜੀ। ਵੀਰ ਜੀ, ਜੋ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀਆਂ ਚੋਣਾਂ ਇੱਕ ਤਾਂ ਹੁੰਦੀਆਂ ਬਹੁਤ ਲੰਬੇ ਸਮੇਂ ਬਾਅਦ ਹੈ, ਕਿਉਂਕਿ ਵੀਰ ਸੁਖਬੀਰ ਸਿੰਘ ਹੋਣਾ ਨੇ ਦੱਸਿਆ ਵੀ। ਦੂਸਰਾ, ਇਹ ਸਿਆਸੀ ਪ੍ਰਭਾਵ ਹੇਠ ਇੰਨੀਆਂ ਕੁ ਆ ਚੁੱਕੀਆਂ ਕਿ ਧਾਰਮਿਕ ਜਿਹੜਾ ਮਸਲਾ ਸੀਗਾ ਜਾਂ ਗੁਰਦੁਆਰਾ ਸਾਹਿਬਾਂ ਦੀ ਸੇਵਾ ਸੰਭਾਲ ਸੀਗੀ ਜੋ ਗੁਰੂ ਸਾਹਿਬ ਜੀ ਨੇ ਸਾਨੂੰ ਸਿਧਾਂਤ ਬਖਸ਼ਿਆ ਸੀਗਾ। ਕਿਉਂਕਿ ਗੁਰੂ ਸਾਹਿਬ ਜੀ ਦੇ ਸਮੇਂ ਤੇ ਜਦੋਂ ਧਰਮਸ਼ਾਲਾ ਹੋਂਦ ਵਿੱਚ ਆਈਆਂ ਤਾਂ ਉਸ ਵੇਲੇ ਵੀ ਪ੍ਰਬੰਧ ਗੁਰੂ ਕੇ ਸਿੱਖ ਜਿਹੜੇ ਸੀ ਚਲਾਉਂਦੇ ਰਹੇ ਉਸ ਤੋਂ ਬਾਅਦ ਇਹਨਾਂ ਦੇ ਪ੍ਰਬੰਧਾਂ ਨੂੰ ਚਲਾਉਣ ਦੀ ਜਿਹੜੀ ਮਰਜ਼ਾਦਾ ਸੀ ਮਹਾਰਾਜ ਨੇ ਜਿਵੇਂ ਜਿਵੇਂ ਸਮਾਂ ਬਦਲਦਾ ਗਿਆ ਤਾਂ ਚਲਾਉਂਦੇ ਗਏ। ਤਾਂ ਮਹਾਰਾਜ ਜੀ ਆਪ ਬਦਲਦੇ ਰਹੇ, ਭਾਵੇਂ ਉਹ ਮਸੰਦ ਪ੍ਰਥਾ ਚੱਲੀ। ਤਾਂ ਫਿਰ ਇਹ ਸਾਰੀ ਜਿਹੜੀ ਜ਼ਿੰਮੇਵਾਰੀ ਸੀ ਗੁਰੂ ਸਾਹਿਬ ਜੀ ਨੇ ਪੰਥ ਖਾਲਸਾ ਨੂੰ ਸੌਂਪ ਦਿੱਤੀ। ਤਾਂ ਸਮੇਂ ਸਮੇਂ ਸਿਰ ਪੰਥ ਖਾਲਸਾ ਗੁਰਦੁਆਰਾ ਸਾਹਿਬਾਂ ਦੇ ਸੋਹਣੇ ਪ੍ਰਬੰਧ ਨੂੰ ਵਧੀਆ ਤਰੀਕੇ ਨਾਲ ਚਲਾਉਂਦੇ ਰਹੇ। ਭਾਈ ਸੁਖਬੀਰ ਸਿੰਘ ਜੀ ਦੇ ਵਿਸਥਾਰ ਵਿੱਚ ਆਪ ਜੀ ਨਾਲ ਸਾਂਝ ਪਾਉਣਗੇ। ਮੇਰਾ ਸਵਾਲ ਤੁਸੀਂ ਜਿਹੜਾ ਕੀਤਾ ਉਹ ਇੰਨਾ ਹੀ ਹੈ ਵੀ ਇਸ ਵੇਲੇ ਜਿਹੜੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀਆਂ ਚੋਣਾਂ ਹੋ ਰਹੀਆਂ ਨੇ ਉਹਨਾਂ ਵਿੱਚ ਲੋਕਾਂ ਦੀ ਸਮੂਲੀਅਤ ਜਿਹੜੀ ਉਹ ਕਿੱਦਾਂ? ਉਹ ਮੈਂ ਵੇਖ ਰਿਹਾ ਹਾਂ ਕਿ ਗੁਰਦਾਸਪੁਰ ਜ਼ਿਲ੍ਹੇ 'ਚ ਤੇ ਇਸ ਤੋਂ ਇਲਾਵਾ ਪੂਰੇ ਪੰਜਾਬ ਵਿੱਚ ਅਸੀਂ ਚੰਗੀ ਤਰ੍ਹਾਂ ਸਰਵੇ ਕੀਤਾ ਹੈ ਕਿ ਲੋਕਾਂ ਦਾ ਰੁਝਾਨ ਇਸ ਕਰਕੇ ਘੱਟ ਗਿਆ ਵੀ ਗੁਰਦੁਆਰਾ ਸਾਹਿਬ ਦਾ ਜਿਹੜਾ ਪ੍ਰਬੰਧ ਗੁਰੂ ਸਾਹਿਬ ਨੇ ਸਿਧਾਂਤ ਦਿੱਤਾ ਸੀ ਉਹ ਉਸ ਤੋਂ ਬਹੁਤ ਦੂਰ ਚਲਾ ਗਿਆ ਤੇ ਜੋ ਸਿੱਧਾ ਸਿੱਧਾ ਦਖਲ ਸਰਕਾਰ ਦਾ ਆ ਉਹ ਇਸ ਪ੍ਰਬੰਧ ਵਿੱਚ ਆ ਗਿਆ। ਤਾਂ ਲੋਕ ਜਿਹੜੇ ਆ ਉਹ ਨਿਰਾਸ਼ ਹੋ ਚੁੱਕੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਤੋਂ। ਐ ਚਾਹੁੰਦੇ ਆ ਵੀ ਜਿਵੇਂ ਇਹ ਪ੍ਰਬੰਧ ਹੁਣ ਬਦਲ ਜਾਣਾ ਚਾਹੀਦਾ। ਇਹ ਤਰੀਕਾ ਢੰਗ ਸਹੀ ਨਹੀਂ ਰਿਹਾ। ਅਸਲ ਵਿੱਚ ਕਾਰਨ ਇਹ ਹੋਇਆ ਵੀ ਜਿਹੜੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਹੈ ਉਹ ਸ਼੍ਰੋਮਣੀ ਕਮੇਟੀ ਜੋ 1925 ਚ ਸਿਧਾਂਤ ਬਣਿਆ ਸੀ ਉਹਨੂੰ ਲੋਕਾਂ ਤੱਕ ਪਹੁੰਚਾਉਣ ਵਿੱਚ ਨਾਕਾਮ ਰਹੀ ਪੂਰਨ ਰੂਪ ਵਿੱਚ। ਤੇ ਜਿਹੜਾ ਸਾਡਾ ਸਿਧਾਂਤ ਸੀ ਵੋਟ ਸਿਸਟਮ ਦਾ ਉਹਦੇ ਵਿੱਚ ਵੀ ਬਹੁਤ ਸਾਰੀ ਕਮੀ ਆ ਗਈ ਤੇ ਜਿਵੇਂ ਸਰਕਾਰੀ ਸਿਸਟਮ ਚੱਲਦਾ ਸੀ ਵੋਟ ਦਾ ਉਸ ਤਰ੍ਹਾਂ ਚੱਲਣ ਲੱਗ ਪਿਆ। ਜੋ ਧਾਰਮਿਕ ਪੱਖ ਦੇ ਵਿੱਚੋਂ ਬਹੁਤ ਘੱਟ ਗਿਆ।
ਉਹਦੇ ਕਾਰਨ ਕਰਕੇ ਲੋਕਾਂ ਦੀ ਨਿਰਾਸ਼ਤਾ ਬਹੁਤ ਸਾਰੀ ਵੇਖਣ ਵਿੱਚ ਮਿਲੀ ਹੈ। ਲੋਕ ਚਾਹੁੰਦੇ ਆ ਵੀ ਕੋਈ ਨਾ ਕੋਈ ਵਧੀਆ ਨਿਜ਼ਾਮ ਆਵੇ ਜਿਸ ਨਾਲ ਸਾਨੂੰ ਚੰਗੀ ਤਰ੍ਹਾਂ ਸਮਝ ਪਵੇ। ਪੰਥਕ ਸਾਥ ਵੱਲੋਂ ਲੋਕਾਂ ਨੂੰ ਸੁਚੇਤ ਕੀਤਾ ਗਿਆ, ਦੱਸਿਆ ਗਿਆ ਜਦੋਂ ਵੀ ਇਹ ਜਿਹੜਾ 1925 ਵਿੱਚ ਐਕਟ ਬਣਿਆ ਸੀ ਉਹਦੇ ਵਿੱਚ ਕੀ ਕੀ ਰੂਲ ਸਨ, ਕਿੰਨੇ ਸੋਹਣੇ ਪ੍ਰਬੰਧ ਸਨ। ਪਹਿਲਾਂ ਜਿਹੜੀ ਸੀਗੀ ਚੋਣ ਕੀਤੀ ਜਾਂਦੀ ਸੀ ਪਿੰਡਾਂ ਵਿੱਚ ਵਿਚਰ ਕੇ ਗੁਰਸਿੱਖਾਂ ਦੀ, ਫਿਰ ਉਹ ਇੱਕ ਨੁਮਾਇੰਦਾ ਚੁਣਦੇ ਸਨ ਕਿ ਇਹ ਨੁਮਾਇੰਦਾ ਜਿਹੜਾ ਆ ਇਹ ਅਗਵਾਈ ਕਰੇਗਾ, ਗੁਰਦੁਆਰਾ ਸਾਹਿਬ ਦੇ ਚੰਗੇ ਪ੍ਰਬੰਧ ਨੂੰ ਸੰਭਾਲੇਗਾ। ਤੇ ਉਸ ਤਰੀਕੇ ਨਾਲ ਜਦ ਲੋਕਾਂ ਨੇ ਤਾਂ ਦੱਸਿਆ ਤਾਂ ਲੋਕਾਂ ਦਾ ਰੁਝਾਨ ਵੀ ਵਧਿਆ ਹੈਗਾ ਤੇ ਵੋਟਾਂ ਬਣਾਉਣ ਵੱਲ ਵੀ ਪਾਉਣ ਵੱਲ ਵੀ ਧਿਆਨ ਲੋਕਾਂ ਦਾ ਗਿਆ। ਪਰ ਬਹੁਤ ਸਾਰੇ ਹਲਕਿਆਂ ਵਿੱਚ ਤਾਂ ਇਹ ਜਿਹੜੀ ਪੰਥਕ ਸੱਥ ਵੱਲੋਂ ਜਿਹੜੀ ਮੁਹਿੰਮ ਵਿੱਢੀ ਗਈ ਸੀ ਉਹ ਨਹੀਂ ਗਈ। ਕੇਵਲ ਗੁਰਦਾਸਪੁਰ ਜ਼ਿਲ੍ਹੇ ਵਿੱਚ ਵੀ ਇੱਕ ਹਲਕਾ ਹੈਗਾ ਸ੍ਰੀ ਹਰਗੋਬਿੰਦਪੁਰ ਸਾਹਿਬ ਦਾ, ਉਹਦੇ ਵਿੱਚ ਅਸੀਂ ਥੋੜਾ ਜਿਹਾ ਉਦਮ ਕਰ ਸਕੇ ਹਾਂ ਜੀ। ਹਾਂ, ਤਾਂ ਜੇ ਇਸ ਤਰ੍ਹਾਂ ਉਦਮ ਹੋਵੇ, ਭਾਈ ਸੁਖਬੀਰ ਸਿੰਘ ਜੀ ਦੇ ਵਿਸਥਾਰ ਚ ਦੱਸਦੇ ਕਿ ਅਸੀਂ ਕਿਵੇਂ ਉਦਮ ਕੀਤਾ। ਮੈਂ ਉਹਨਾਂ ਨਾਲ ਕਹਾਂਗਾ ਵੀ ਉਹਦੇ ਵਿਸਥਾਰ ਚ ਦੱਸੋ। ਇਹਦੇ ਵਿੱਚ ਨਾ ਭਾਈ ਸਾਹਿਬ ਇੱਕ ਚੀਜ਼ ਮੈਂ ਨਾ ਹੋਰ ਵੀ ਐਡ ਕਰਨਾ ਚਾਹੁੰਦਾ ਕਿ ਚਲੋ ਇੱਕ ਸਮੇਂ ਦੇ ਨਾਲ ਜੋ ਚਲੋ ਵਿਗਾੜ ਪਏ ਆ ਹਨਾ ਅਮਰੀਕ, ਉਹ ਤਾਂ ਚਲੋ ਪਈ ਹੈਗੇ ਆ। ਇਸ ਤੋਂ ਇਲਾਵਾ ਵੀ ਨਾ ਕੁਛ ਚੀਜ਼ਾਂ ਨੇ ਜਿਵੇਂ ਇੱਕ ਲੋਕਾਂ ਦੇ ਦਿਮਾਗ ਦੇ ਵਿੱਚ ਨਾ ਇੱਕ ਗਲਤ ਪ੍ਰਚਾਰ ਵੀ ਜਿਹੜਾ ਹੈਗਾ ਨਾ ਉਹਨੇ ਵੀ ਇੱਕ ਥਾਂ ਮੱਲੀ ਹੈ, ਜਿਹਦੇ ਕਰਕੇ ਨਾ ਲੋਕ ਜਿਹੜੇ ਉਹ ਡੀਮੋਟੀਵੇਟ ਹੋਏ ਆ, ਮਤਲਬ SGPC ਤੋਂ ਹੋਣ ਜਾਂ ਓਵਰਆਲ ਗੁਰਦੁਆਰਿਆਂ ਤੋਂ ਹੋਣ। ਉਹਦੇ ਵਿੱਚ ਕੀ ਹੈ ਕਿ ਇੱਕ ਜਿਵੇਂ ਸਾਡੇ ਦਿਮਾਗ ਦੇ ਵਿੱਚ ਨਾ ਇੱਕ ਟਰਮ ਪਾਈ ਗਈ ਹੈ ਵੀ ਗੁਰਦੁਆਰਾ ਪੋਲੀਟਿਕਸ, ਬੜੀ ਗੱਲ ਹੁੰਦੀ ਹੈ ਜੀ ਗੁਰਦੁਆਰਾ ਪੋਲੀਟਿਕਸ ਚ ਆਹ ਹੁੰਦਾ, ਗੁਰਦੁਆਰਾ ਪੋਲੀਟਿਕਸ ਚ ਆਹ ਹੁੰਦਾ। ਅਸੀਂ ਸੱਥ ਦੇ ਵਿੱਚ ਇਹ ਗੱਲ ਕਰਦੇ ਹਾਂ ਕਿ ਇਹ ਟਰਮ ਬਿਲਕੁਲ ਗਲਤ ਹੈ। ਜਿਵੇਂ ਸਾਡੇ ਮੂੰਹ ਦੇ ਵਿੱਚ ਨਾ ਹੋਰ ਬੜੇ ਸਾਰੇ ਟਰਮਸ ਪਾਤੇ ਹੈ। ਜਿਵੇਂ ਅਸੀਂ ਬਹੁਤ ਚਿਰ ਸੀਗਾ ਆਪਰੇਸ਼ਨ ਬਲੂ ਸਟਾਰ ਕਹੀ ਗਏ, ਅਸੀਂ ਘੱਲੂਘਾਰਾ ਨਹੀਂ ਕਿਹਾ, ਹੁਣ ਅਸੀਂ ਘੱਲੂਘਾਰਾ ਕਹਿੰਦੇ ਹਾਂ। ਜਾਂ ਅਸੀਂ ਕਿੰਨਾ ਚਿਰ ਦੰਗੇ ਕਹੀ ਗਏ, ਅਸੀਂ ਜੈਨੋਸਾਈਡ ਨਹੀਂ ਕਿਹਾ। ਸੋ ਉਵੇਂ ਨਾ ਇਹ ਜਿਹੜੇ ਟਰਮਸ ਨੇ ਸਾਡੇ ਮਤਲਬ ਜਿਵੇਂ ਕਹਿ ਲਓ ਕਿ ਸਾਡੇ ਮੂੰਹ ਦੇ ਵਿੱਚ ਪਾ ਦਿੱਤੇ ਜਾਂਦੇ। ਜਿਵੇਂ ਹੁਣ ਇੱਕ ਟਰਮ ਹੈਗੀ ਆ ਅੰਨਦਾਤਾ, ਹਨਾ, ਉਹ ਫਾਰਮਰ ਪ੍ਰੋਟੈਸਟ ਦੇ ਵਿੱਚ ਹਰ ਬੰਦਾ ਜੋ ਵੀ ਕਹਿ ਰਿਹਾ ਜੀ ਅੰਨਦਾਤਾ, ਸੜਕਾਂ ਤੇ ਬੈਠਾ ਅੰਨਦਾਤਾ। ਪਰ ਆਪਾਂ ਜਿਹੜੇ ਪਿੰਡਾਂ ਦੇ ਵਿੱਚ ਆਏ ਆ, ਆਪਾਂ ਨੂੰ ਪਤਾ ਅੰਨਦਾਤਾ ਕੌਣ? ਅੰਨਦਾਤਾ ਤਾਂ ਬਾਬਾ ਨਾਨਕ ਹੈ। ਸਾਡੀਆਂ ਟਰਾਲੀਆਂ ਦੇ ਪਿੱਛੇ ਵੀ ਲਿਖਿਆ ਹੁੰਦਾ ਤੂੰ ਦਾਤਾ ਦਾਤਾਰ ਦੇ ਤੇਰਾ ਦਿੱਤਾ ਖਾਵਣਾ। ਸੋ ਉਵੇਂ ਨਾ ਗੁਰਦੁਆਰਾ ਪੋਲੀਟਿਕਸ ਜਿਹੜਾ ਹੈਗਾ ਇਹ ਇੱਕ ਟਰਮ ਸਾਡੇ ਮੂੰਹ ਦੇ ਵਿੱਚ ਪਾ ਦਿੱਤਾ ਗਿਆ। ਪਰ ਜੇ ਆਪਾਂ ਅਵਧੀ ਗੱਲ ਕਰੀਏ, ਸਾਡੀ ਅਰਦਾਸ ਦਾ ਪਾਠ ਹੈ, ਜਿਨ੍ਹਾਂ ਸਿੰਘਾਂ ਸਿੰਘਣੇ ਨੇ ਧਰਮ ਹੈ ਸ਼ੀਸ਼ ਦਿੱਤੇ, ਬੰਦ ਕਟਾਏ, ਖੋਪੜੀਆਂ ਲੋਹਾਈਆਂ, ਚਰਖੜੀਆਂ ਦੇ ਚੜੇ, ਆਰੇ ਚੜਾਏ ਗਏ, ਗੁਰਦੁਆਰਿਆਂ ਦੀ ਸੇਵਾ ਲਈ ਕੁਰਬਾਨੀਆਂ ਕੀਤੀਆਂ, ਤਿੰਨਾਂ ਦੀ ਪਵਿੱਤਰ ਕਮਾਈ ਦਾ ਧਿਆਨ ਕਰਕੇ ਬੋਲੋ ਜੀ ਵਾਹਿਗੁਰੂ। ਸੋ ਗੁਰਦੁਆਰਿਆਂ ਦੀ ਸੇਵਾ ਸੰਭਾਲ ਨੂੰ ਪਵਿੱਤਰ ਕਮਾਈ ਕਿਹਾ ਹੋਇਆ। ਸਾਡੀ ਵੋਕੈਬਲਰੀ ਇਹ ਹੈ, ਉਹਦੇ ਵਿੱਚ ਉਹ ਸਾਰਾ ਕੁਛ ਹੀ ਆ ਜਾਂਦਾ। ਚਾਹੇ ਤੁਸੀਂ ਉੱਥੇ ਝਾੜੂ ਫੇਰਨਾ ਹੈ, ਲੰਗਰ ਪ੍ਰਸ਼ਾਦਾ ਤਿਆਰ ਕਰਨਾ ਹੈਗਾ, ਚਾਹੇ ਤੁਸੀਂ ਉੱਥੇ ਦਾ ਪ੍ਰਬੰਧ ਸਾਂਭਣਾ ਹੈ, ਸਾਡੇ ਲਈ ਇਹ ਪਵਿੱਤਰ ਕਮਾਈ ਹੈ। ਸੋ ਲੋਕਾਂ ਨੂੰ ਪੋਲੀਟਿਕਸ ਕਹਿ ਕੇ ਨਾ ਮਤਲਬ ਇਹਨੂੰ ਇੱਕ ਅਛੂਤ ਚੀਜ਼ ਬਣਾਤਾ ਵੀ ਤੁਸੀਂ ਗੁਰਦੁਆਰਾ ਮੈਨੇਜਮੈਂਟ ਤੋਂ ਦੂਰ ਹਟੋ ਕਿਉਂਕਿ ਇਹ ਪੋਲੀਟਿਕਸ ਹੈ ਜੀ, ਬਜਾਏ ਇਹ ਗੱਲ ਲੈ ਕੇ ਜਾਣ ਦੇ ਨਹੀਂ ਜੀ ਤੁਸੀਂ ਇਹ ਚ ਪਾਰਟੀਸਿਪੇਟ ਕਰੋ, ਇਹ ਪਵਿੱਤਰ ਕਮਾਈ ਹੈ, ਤੁਹਾਡੇ ਜੀਵਨ ਦਾ ਇੱਕ ਉੱਦਮ ਹੈ। ਤੁਸੀਂ 2 ਵੇਲੇ ਅਰਦਾਸ ਦੇ ਵਿੱਚ ਗੁਰਦੁਆਰਾ ਦੀ ਸੇਵਾ ਸੰਭਾਲ ਦਾ ਦਾਨ ਖਾਲਸਾ ਜੀ ਨੂੰ ਬਖਸ਼ੋ, ਗੁਰੂ ਪਰਮੇਸ਼ਵਰ ਤੋਂ ਮੰਗਦੇ ਹੋ, ਇਹ 2 ਟਾਈਮ ਮੰਗਦੇ ਹੋ। ਸੋ ਇੱਕ ਤਾਂ ਇਹ ਵੀ ਇੱਕ ਚੀਜ਼ ਹੈਗੀ ਆ ਜਿਹੜੀ ਨਾ ਮਤਲਬ ਲੋਕਾਂ ਨੂੰ ਡੀਮੋਟੀਵੇਟ ਕਰ ਰਹੀ ਹੈ। ਸੋ ਇਹ ਗੱਲ ਆਪਾਂ ਨੂੰ ਸੰਗਤ ਦੇ ਵਿੱਚ ਲੈ ਕੇ ਜਾਣ ਦੀ ਲੋੜ ਹੈ ਕਿ ਵੀ ਇਹਦੇ ਵਿੱਚ ਨਾ ਤੁਸੀਂ ਮਤਲਬ ਜਿਹੜਾ ਹੈਗਾ ਨਾ ਪਾਰਟੀਸਿਪੇਸ਼ਨ ਕਰੋ। ਮੈਂ ਨਾ ਇੱਕ ਇਹਦੇ ਚ ਫਰਮਾਨ ਹੈ ਭਾਈ ਗੁਰਦਾਸ ਜੀ ਦਾ, ਤੇ ਉਹ ਮੈਂ ਤੁਹਾਡੇ ਨਾਲ ਸ਼ੇਅਰ ਕਰਨਾ ਚਾਹੁੰਦਾ ਕਿ ਬਈ ਜਿਹੜੇ ਬੰਦੇ ਨਾ ਮਤਲਬ ਬੇਮੁਖ ਨੇ ਗੁਰਦੁਆਰਿਆਂ ਤੋਂ, ਉਹਨਾਂ ਲਈ ਭਾਈ ਗੁਰਦਾਸ ਜੀ ਕੀ ਕਹਿੰਦੇ ਆ? ਉਹ ਕਹਿੰਦੇ ਆ ਬ੍ਰਾਹਮਣ ਗਾਈ ਵੰਸਘਾਤ ਅਪਰਾਧ ਕਰਾਰੇ ਜੀ, ਕਿ ਜਿਹੜੇ ਨਾ ਬ੍ਰਾਹਮਣ ਨੂੰ ਜਾਣਨ ਵਾਲੇ, ਗਊ ਨੂੰ, ਇਹਨਾਂ ਨੂੰ ਘਾਤ ਕਰਦੇ ਨਾ ਬਹੁਤ ਵੱਡੇ ਪਾਪ ਗਿਣੇ ਗਏ ਆ ਇਹ ਸਮਾਜ ਦੇ ਵਿੱਚ। ਮਦ ਪੀ ਜੂਏ ਖੇਲਦੇ ਜੋਹਨ ਪਰਨਾਰੇ, ਸ਼ਰਾਬ ਵਗੈਰਾ ਪੀਂਦੇ ਆ, ਜੂਏ ਖੇਡਦੇ ਆ, ਪਰਨਾਰੀ ਭੋਗਦੇ ਆ, ਇਹ ਸਾਰਾ ਕੁਛ ਵੀ ਬਹੁਤ ਬੁਰਾ ਮੰਨਿਆ ਗਿਆ। ਮੋਹਨ ਪਰਾਦੀ ਲక్ష్ਮੀ ਠੱਗ ਚੋਰ ਕਰਾਰੇ, ਚੋਰੀ ਵਗੈਰਾ ਕਰਦੇ, ਇਹ ਵੀ ਮਤਲਬ ਜਿਹੜਾ ਹੈਗਾ ਬੁਰਾ ਮੰਨਿਆ ਗਿਆ। ਵਿਸਾਸ ਧਰੋਹੀ ਅਕ੍ਰਿਤ ਕੜ ਪਾਪੀ ਹਤਿਆਰੇ। ਹੁਣ ਅਗਲੀ ਗੱਲ ਬੜੀ ਇੰਪੋਰਟੈਂਟ, ਉਹ ਕਹਿੰਦੇ ਆ ਲੱਖ ਕਰੋੜੀ ਜੋੜੀਨ ਆ ਗਣਤ ਅਪਾਰੇ, ਇਕਨ ਲੋਈ ਨਾ ਪੂਜਨੀ ਬੇਮੁਖ ਗੁਰਦੁਆਰੇ। ਕਿ ਜੇ ਇਹ ਜੇ ਨਾ ਮਤਲਬ ਕਰੋੜਾਂ ਬੰਦਿਆਂ ਨੂੰ ਵੀ ਜੋੜ ਲਈਏ ਨਾ, ਤਾਂ ਉਹਦੀ ਇੱਕ ਰੋਮ ਦੇ ਬਰਾਬਰ ਵੀ ਨਾ ਉਹ ਬੰਦਾ ਨਹੀਂ ਹੈ ਜਿਹੜਾ ਬੰਦਾ ਗੁਰਦੁਆਰੇ ਤੋਂ ਬੇਮੁਖ ਹੋਇਆ ਹੋਇਆ। ਸੋ ਮਤਲਬ ਕਿ ਅਸੀਂ ਤਾਂ ਗੁਰਦੁਆਰਿਆਂ ਦੇ ਨਾਲ ਜੁੜਨਾ ਹੈਗਾ, ਹੈ ਨਾ, ਅਸੀਂ ਬੇਮੁਖ ਨਹੀਂ ਹੋ ਸਕਦੇ ਹੈਗੇ। ਬਿਲਕੁਲ। ਹਾਂ, ਅੱਛਾ, ਇਹਦੇ ਵਿੱਚ ਨਾ ਇੱਕ ਗੱਲ ਮੈਂ ਅਮਰੀਕ ਨੂੰ ਹੋਰ ਐਡ ਕਰਨੀ ਚਾਹੁੰਦਾ ਕਿ ਇਹ ਤਾਂ ਚਲੋ ਹੋ ਗਿਆ ਇੱਕ ਪਾਰਟ ਕਿ ਜੀ ਗੁਰਦੁਆਰਾ ਪੋਲੀਟਿਕਸ ਮਤਲਬ ਇਹ ਟਰਮ ਕਿਵੇਂ ਡੀਮੋਟੀਵੇਟ ਕਰਦੇ। ਇੱਕ ਨਾ ਵੈਸੇ ਵੀ ਇੱਕ ਓਵਰਆਲ ਇੱਕ ਕੈਂਪੇਨ ਚੱਲ ਰਹੀ ਹੈ ਜੀ, ਜਿਹੜਾ ਜੀ ਇਹ ਇਲੈਕਸ਼ਨ ਸਿਸਟਮ ਸਾਡਾ ਸਿਸਟਮ ਨਹੀਂ ਹੈ, ਅਸੀਂ ਇਲੈਕਟ ਨਹੀਂ ਕਰਦੇ, ਅਸੀਂ ਸਿਲੈਕਟ ਨਹੀਂ ਕਰਦੇ, ਪੁੱਛੋ ਵੀ ਸਿਲੈਕਸ਼ਨ ਕਿਵੇਂ ਕਰਦੇ ਹੋ ਉਹ ਪਤਾ ਨਹੀਂ ਹੈ। ਤੇ ਇਹ
ਮਤਲਬ ਉੱਥੇ ਨਾ ਇੱਕ ਚੀਜ਼ ਲੋਕਾਂ ਦੇ ਵਿੱਚ ਬਾਰ ਬੜੀਆਂ ਸਾਰੀਆਂ ਜਥੇਬੰਦੀਆਂ ਨੇ, ਬੇਸਿਕਲੀ ਇਹ ਲੋਕ ਨਹੀਂ ਹੈਗੇ, ਜਥੇਬੰਦੀਆਂ ਨੇ ਜੋ ਇਹ ਪ੍ਰਚਾਰ ਕਰ ਰਹੀਆਂ ਨੇ ਜੀ ਇਹ ਸਿਸਟਮ ਜਿਹੜਾ ਹੈਗਾ ਇਹ ਬਾਹਰੋਂ ਲਿਆ ਕੇ ਅੰਗਰੇਜ਼ਾਂ ਨੇ ਸਾਡੇ ਸਿਰ ਤੇ ਥੋਪਤਾ ਜੀ, ਤੇ ਇਹ ਸਾਡਾ ਸਿਸਟਮ ਹੈ ਨਹੀਂਗਾ ਤੇ ਅਸੀਂ ਇਹਦੇ ਵਿੱਚ ਪਾਰਟਿਸਿਪੇਟ ਨਹੀਂ ਕਰਨਾ। ਤੇ ਮੈਂ ਨਾ ਜੇ ਤੁਸੀਂ ਮੈਨੂੰ 5 ਮਿੰਟ ਦਿਓ ਤਾਂ ਮੈਂ ਥੋੜਾ ਇਹਦੇ ਬਾਰੇ ਐਕਸਪਲੇਨ ਕਰਨਾ ਚਾਹੁੰਦਾ, ਕਿਉਂਕਿ ਸਾਡਾ ਨਾ ਮੇਨ ਜਿਹੜਾ ਆਬਜੈਕਟਿਵ ਹੈ ਇੱਥੇ ਆਉਣ ਦਾ ਤੁਹਾਡੇ ਕੋਲੇ ਹੈ ਨਾ, ਉਹ ਇਹੀ ਹੈ ਕਿ ਵੀ ਸੰਗਤ ਨਾਲ ਜਿਹੜੇ ਮਿਸਕਨਸੈਪਸ਼ਨਸ ਨੇ ਨਾ ਇਹਨਾਂ ਦੇ ਉੱਤੇ ਗੱਲ ਹੋਵੇ ਜੀ। ਸ਼ੋਰ ਪਲੀਜ਼। ਇਹਦੇ ਵਿੱਚ ਨਾ ਸਭ ਤੋਂ ਪਹਿਲੀ ਗੱਲ ਤਾਂ ਮੈਂ ਇਹ ਕਹਿਣਾ ਕਿ ਜਿਹੜੀ ਗੱਲ ਕਹਿੰਦੇ ਹੈਗੇ ਜੀ ਇਹ ਸਾਡਾ ਸਿਸਟਮ ਨਹੀਂ ਹੈਗਾ, ਜਿਹੜਾ ਇਹ ਵੋਟਿੰਗ ਸਿਸਟਮ ਆ, ਇਲੈਕਸ਼ਨ ਸਿਸਟਮ ਹੈ ਨਾ, ਇਹ ਸਾਡਾ ਸਿਸਟਮ ਹੈ ਨਹੀਂਗਾ। ਕਿਉਂ ਨਹੀਂ ਹੈਗਾ? ਮਤਲਬ ਇਹ ਤੇ ਨਾ ਆਪਾਂ 2 ਮਿੰਟ ਗੱਲ ਕਰਦੇ ਹਾਂ। ਦੇਖੋ ਆਪਾਂ ਸਾਰਿਆਂ ਨੂੰ ਪਤਾ ਕਿ ਜਿਹੜਾ ਇਲੈਕਸ਼ਨ ਸਿਸਟਮ ਹੈ ਇਹ ਹਨਾ ਮੌਜੂਦਾ ਆਪਣੇ ਕੋਲੇ, ਇਹਦੇ ਵਿੱਚ ਉਹ ਬੰਦਾ ਜਿੱਤਦਾ ਹੈਗਾ ਜਿਹਨੂੰ ਸਭ ਤੋਂ ਵੱਧ ਵੋਟਾਂ ਪੈ ਜਾਂਦੀਆਂ ਨੇ, ਠੀਕ ਹੈ, ਜਿਹਦੀ ਗਿਣਤੀ ਵੱਧ ਹੈਗੀ ਆ ਉਹ ਬੰਦਾ ਜਿੱਤੂਗਾ। ਬੇਸਿਕਲੀ ਆਪਾਂ ਇੱਥੇ ਗੱਲ ਸੈੱਟ ਕਰਦੇ ਹਾਂ ਜੀ, ਜਿਹਦੀ ਗਿਣਤੀ ਜ਼ਿਆਦਾ ਹੈਗੀ ਆ ਉਸਨੂੰ ਇਹ ਫੇਵਰ ਕਰਦਾ ਸਿਸਟਮ। ਤੇ ਅੱਛਾ ਹੁਣ ਗੁਰਬਾਣੀ ਕੀ ਕਹਿੰਦੀ ਹੈ? ਗੁਰਬਾਣੀ ਕਹਿੰਦੀ ਹੈ ਜਗ ਮੈਂ ਉੱਤਮ ਕਾਢੀਏ ਵਿਰਲੇ ਕਹੀ ਕੇ, ਜੇ ਜਗ ਦੇ ਵਿੱਚ ਚੰਗੇ ਬੰਦੇ ਕੱਢਣੇ ਹੋਣ ਤਾਂ ਬਹੁਤ ਥੋੜੇ ਬੰਦੇ ਆ। ਸੋ ਬੇਸਿਕਲੀ ਆਪਾਂ ਜਿੰਨਾ ਬੰਦਿਆਂ ਨੂੰ ਸਥਾਪਿਤ ਕਰਨਾ ਚਾਹੁੰਦੇ ਆ ਨਾ ਗੁਰਦੁਆਰਿਆਂ ਦੇ ਵਿੱਚ, ਉਹ ਉਹਨਾਂ ਦੀ ਗਿਣਤੀ ਗੁਰੂ ਪਰਮੇਸ਼ਵਰ ਕਹਿੰਦੇ ਆ ਕਿ ਬਹੁਤ ਥੋੜੀ ਹੈ ਨਾ। ਪਰ ਜਿਹੜਾ ਸਿਸਟਮ ਆਪਾਂ ਅਡਾਪਟ ਕੀਤਾ ਹੋਇਆ ਉਹ ਅਡਾਪਟ ਕੀਤਾ ਹੋਇਆ ਜੋ ਬੇਸਿਕਲੀ ਬਹੁਤਿਆਂ ਨੂੰ ਸਥਾਪਿਤ ਕਰਦਾ ਹੈਗਾ। ਤੇ ਕਰਨਾ ਅਸੀਂ ਜਿਹੜੇ ਥੋੜੇ ਆ ਉਹਨਾਂ ਨੂੰ ਸਥਾਪਿਤ ਕਰਨਾ। ਹੈਣ ਵਿਰਲੇ ਨਹੀਂ ਕਣੇ ਫੈਲ ਫਕੜ ਸੰਸਾਰ ਹੈ ਨਾ, ਕੋਟ ਮਦੇ ਕੋ ਵਿਰਲਾ ਸੇਵਕ ਹੋ ਸਗਲੇ ਵਿਵਹਾਰੀ। ਸੋ ਇਹ ਗੁਰਬਾਣੀ ਸਾਨੂੰ ਬਾਰ-ਬਾਰ ਹੀ ਕਹਿ ਰਹੀ ਹੈ ਵੀ ਜਿਹੜੇ ਚੰਗੇ ਬੰਦੇ ਆ ਉਹ ਬਹੁਤ ਥੋੜੇ ਆ ਸਮਾਜ ਦੇ ਵਿੱਚ, ਤੇ ਅਸੀਂ ਸਿਸਟਮ ਕਿਤੇ ਨਾ ਕਿਤੇ ਮਤਲਬ ਉਹ ਅਡਾਪਟ ਕਰ ਲਿਆ ਜੋ ਕਿ ਉਹਨਾਂ ਲੋਕਾਂ ਨੂੰ ਫੇਵਰ ਕਰਦਾ ਹੈਗਾ ਜਿਹੜੇ ਜ਼ਿਆਦਾ ਹੁੰਦੇ ਆ, ਹੈ ਨਾ। ਸੋ ਇੱਥੇ ਤੱਕ ਤਾਂ ਗੱਲ ਠੀਕ ਹੈ ਕਿ ਵੀ ਇਹ ਜਿਹੜਾ ਸਿਸਟਮ ਹੈ ਨਾ ਇਹ ਗੁਰਮਤ ਅਨੁਸਾਰੀ ਨਹੀਂ ਹੈਗਾ, ਜੋ ਗੁਰਮਤ ਚਾਹੁੰਦੀ ਹੈ ਨਾ ਉਹਦੇ ਅਨੁਸਾਰੀ ਤਾਂ ਬਿਲਕੁਲ ਵੀ ਨਹੀਂ ਹੈਗਾ। ਅੱਛਾ ਹੁਣ ਅਗਲੀ ਗੱਲ ਤੇ ਆਉਂਦੇ ਆ, ਫਿਰ ਆਪਾਂ ਨੂੰ ਇਹ ਕਿਹਾ ਜਾਂਦਾ ਇਹ ਸਿਸਟਮ ਬਾਹਰੋਂ ਲਿਆ ਕੇ ਅੰਗਰੇਜ਼ਾਂ ਨੇ ਸਾਡੇ ਸਿਰ ਦੇ ਉੱਤੇ ਥੋਪਤਾ। ਦੇਖੋ ਜੀ ਇਹ ਗੱਲ ਨਾ ਬਿਲਕੁਲ ਝੂਠ ਹੈ। ਗੱਲ ਮੈਂ ਤੁਹਾਨੂੰ ਦੱਸਦਾ ਕਿ ਕਿਉਂ ਝੂਠ ਹੈ। ਦੇਖੋ ਨਵੰਬਰ 1920 ਦੇ ਵਿੱਚ ਨਾ ਪਹਿਲੀ ਵਾਰੀ ਤੁਸੀਂ ਉਹਨੂੰ ਸਰਬੱਤ ਖਾਲਸਾ ਇਕੱਠ ਕਹਿ ਲਓ, ਮਤਲਬ ਜਾਂ ਨੁਮਾਇੰਦਾ ਇਕੱਠ ਕਹਿ ਲਓ, ਤੇ ਉਹਦੇ ਵਿੱਚ ਨਾ ਮਤਲਬ ਇੱਕ ਕਾਲ ਦਿੱਤੀ ਗਈ ਸਿੱਖ ਨੁਮਾਇੰਦਿਆਂ ਨੂੰ, ਅੱਡ ਵੰਨਗੀ ਦੇ ਜਿਹੜੇ ਸਿੱਖ ਸੀਗੇ, ਤੇ ਉੱਥੇ ਨਾ ਸ਼ਰਤ ਲਗਾਈ ਗਈ ਕਿ ਇਸ ਇਕੱਠ ਦੇ ਵਿੱਚ ਉਹ ਬੰਦਾ ਸ਼ਾਮਲ ਹੋਵੇ ਜਿਹੜੀਆਂ ਨਾ 4 ਸ਼ਰਤਾਂ ਪੂਰੀਆਂ ਕਰਦਾ। ਉਸ ਬੰਦੇ ਨੇ ਅੰਮ੍ਰਿਤ ਛਕਿਆ ਹੋਵੇ, ਉਹ ਬੰਦਾ ਅੰਮ੍ਰਿਤ ਵੇਲਾ ਸਾਂਭਦਾ ਹੋਵੇ, ਉਹ ਨਿਤਨੇਮੀ ਹੋਵੇ ਤੇ ਉਹ ਦਸਵੰਧ ਦਿੰਦਾ ਹੋਵੇ। ਠੀਕ ਹੈ ਜੀ। ਸੋ ਇਹ ਸਾਰੇ ਬੰਦੇ ਇਕੱਠੇ ਕਰ ਲਏ ਗਏ 1920 ਦੇ ਵਿੱਚ, ਤੇ ਉਹਨਾਂ ਨੇ ਫਿਰ ਨਾ ਮਿਲ ਕੇ ਇੱਕ ਕਮੇਟੀ ਬਣਾਈ ਜਿਹਦੇ ਵਿੱਚ ਮਤਲਬ ਜਿਹੜੇ ਸਰਕਾਰ ਵੱਲੋਂ ਬਣਾਈ ਹੋਈ ਕਮੇਟੀ ਸੀ ਉਹਨੂੰ ਵੀ ਵਿੱਚ ਐਡ ਕਰ ਲਿਆ ਤੇ ਆਪਦੇ ਵੀ ਮੈਂਬਰ। 175 ਬੰਦਿਆਂ ਦੀ ਜਿਹੜੀ ਸੀ ਨਾ ਉਹ ਕਮੇਟੀ ਬਣ ਗਈ ਪਹਿਲੀ ਵਾਰੀ। ਠੀਕ ਹੈ ਜੀ। ਕੋਈ ਵੋਟਿੰਗ ਨਹੀਂ, ਕੁਛ ਨਹੀਂ ਹੈਗਾ, ਉੱਥੇ ਰਲ ਮਿਲ ਕੇ ਉੱਥੇ ਉਹਨਾਂ ਨੇ ਆਪਦਾ ਇੱਕ ਕਮੇਟੀ ਸਥਾਪਿਤ ਕਰ ਲਈ ਹੈ। ਹੁਣ ਅਗਲੀ ਗੱਲ ਇੰਪੋਰਟੈਂਟ ਹੈ। ਅਗਲੀ ਗੱਲ ਇੰਪੋਰਟੈਂਟ ਇਹ ਹੈ ਕਿ ਦੇਖੋ ਉਹਨਾਂ ਨੇ ਨਾ ਫਿਰ ਇੱਕ ਸਬ ਕਮੇਟੀ ਬਣਾਈ ਜੋ ਕਿ ਜਿਸਨੇ ਐਸਜੀਪੀਸੀ ਦਾ ਕਨਸਟੀਟਿਊਸ਼ਨ ਲਿਖਣਾ ਸੀਗਾ, ਕਨਸਟੀਟਿਊਸ਼ਨ ਡਰਾਫਟਿੰਗ ਕਮੇਟੀ ਬਣਾਈ ਜੀ। ਠੀਕ ਹੈ ਜੀ। ਉਸ ਕਨਸਟੀਟਿਊਸ਼ਨ ਉਹਨਾਂ ਨੇ ਜਿਹੜੀ ਨਾ ਕਨਸਟੀਟਿਊਸ਼ਨ ਬਣਾਈ ਹੈ, ਤੇ ਉਹ ਕਨਸਟੀਟਿਊਸ਼ਨ ਜਿਹੜੀ ਹੈ ਉਹ ਤੁਹਾਡੀ ਮਤਲਬ ਇਹ 15-16 ਨਵੰਬਰ 1920 ਦੇ ਵਿੱਚ ਇਹ ਸਾਰੇ ਚੁਣੇ ਜਾਂਦੇ ਆ, ਤੇ 30 ਅਪ੍ਰੈਲ 1921 ਨੂੰ ਐਸਜੀਪੀਸੀ ਅੰਡਰ ਦੀ ਸੁਸਾਇਟੀ ਐਕਟ ਰਜਿਸਟਰਡ ਹੁੰਦੀ ਹੈ ਜੀ। ਤੇ ਮੈਂ ਤੁਹਾਨੂੰ ਯਾਦ ਕਰਾਵਾਂ ਕਿ ਹਲੇ ਗੁਰਦੁਆਰਾ ਐਕਟ ਆਇਆ ਨਹੀਂ ਹੈ, ਗੁਰਦੁਆਰਾ ਐਕਟ 1925 ਦੇ ਵਿੱਚ ਆਇਆ ਹੈਗਾ, ਇਹ ਮੈਂ ਗੱਲ ਕਰ ਰਿਹਾ 1921 ਦੀ। ਸੋ 30 ਅਪ੍ਰੈਲ 1921 ਨੂੰ ਐਸਜੀਪੀਸੀ ਅੰਡਰ ਦੀ ਸੁਸਾਇਟੀ ਐਕਟ ਰਜਿਸਟਰਡ ਹੁੰਦੀ ਹੈ ਤੇ ਆਪਦੀਆਂ ਪਹਿਲੀਆਂ ਚੋਣਾਂ ਆਪ ਕਰਾਉਂਦੀ ਹੈ। ਪਹਿਲੀ ਵੋਟਿੰਗ ਜਿਹੜੀ ਆਪਾਂ ਨੂੰ ਕਿਹਾ ਜਾਂਦਾ ਨਾ ਅੰਗਰੇਜ਼ਾਂ ਨੇ ਲਿਆ ਕੇ ਸਾਡੇ ਸਿਰ ਤੇ ਪਾਤਾ ਇਹ ਵੋਟਿੰਗ ਸਿਸਟਮ ਇਲੈਕਸ਼ਨਸ, ਇਹ ਗੱਲ ਝੂਠ ਹੈ। ਐਸਜੀਪੀਸੀ ਨੇ ਆਪਦੀ ਪਹਿਲੀ ਚੋਣ ਆਪ ਕਰਵਾਈ ਹੈ, ਆਪ ਪੋਲਿੰਗ ਆਫਿਸਰਸ ਲਗਾਏ ਹੈ, ਆਪ ਆਪਦੇ ਹਲਕਾਬੰਦੀ ਕੀਤੀ ਹੈ, ਤੇ ਆਪ ਹੀ ਇਹ ਸਾਰੀ ਜਿਹੜੀ ਪ੍ਰੋਸੈਸ ਹੈਗੀ ਉਹ ਆਪ ਹੀ ਐਗਜ਼ੀਕਿਊਟ ਕੀਤੀ ਹੈ। 1921 ਦੇ ਵਿੱਚ ਵੀ ਇਹਨਾਂ ਨੇ ਕੀਤੀ ਹੈ, ਉਸ ਵੇਲੇ ਐਸਜੀਪੀਸੀ ਦੇ ਇਲੈਕਸ਼ਨ 3 ਸਾਲਾਂ ਲਈ ਹੁੰਦੇ ਸੀ, 1924 ਦੇ ਵਿੱਚ ਵੀ ਕੀਤੀ ਹੈ। ਸੋ 2 ਵਾਰ ਤਾਂ ਇਲੈਕਸ਼ਨ ਐਸਜੀਪੀਸੀ ਨੇ ਆਪ ਹੀ ਕਰਵਾਈ ਹੈ ਜੀ। ਠੀਕ ਹੈ ਜੀ। ਹੁਣ ਉਹਦੇ ਵਿੱਚ ਕੀ ਹੁੰਦਾ ਸੀਗਾ ਕਿ ਜਿੰਨੇ ਹਲਕੇ ਹੁੰਦੇ ਸੀ ਉਹਦੇ ਹਲਕਿਆਂ ਦੇ ਵਿੱਚ ਨਾ 4/5 ਜਿਹੜੀਆਂ ਵੋਟਾਂ ਮੈਂਬਰ ਹੁੰਦੇ ਸੀਗੇ ਉਹ ਸੰਗਤ ਵੱਲੋਂ ਚੁਣ ਕੇ ਆਉਂਦੇ ਸੀ ਜੀ, ਤੇ 1/5 ਜਿਹੜੇ ਹੁੰਦੇ ਸੀ ਉਹ ਨੋਮੀਨੇਟ ਹੁੰਦੇ ਸੀ। ਜਿਹੜੇ ਰਿਆਸਤਾਂ ਹੁੰਦੀਆਂ ਸੀ ਉੱਥੇ 4/5 ਮੈਂਬਰ ਚੁਣ ਕੇ ਆਉਂਦੇ ਸੀ, 1/5 ਜਿਹੜੇ ਸੀ ਉੱਥੇ ਜਿਹੜੇ ਰਾਜ ਪ੍ਰਮੁੱਖ ਹੁੰਦੇ ਸੀਗੇ ਉਹ ਨੋਮੀਨੇਟ ਕਰ ਦਿੰਦੇ ਹੁੰਦੇ ਸੀਗੇ। 25 ਪੈਸੇ ਜਿਹੜਾ ਸੀਗਾ ਉਹ ਮੈਂਬਰਸ਼ਿਪ ਫੀਸ ਹੁੰਦੀ ਸੀ, ਦੇ ਕੇ ਤੁਸੀਂ ਵੋਟਰ ਬਣ ਸਕਦੇ ਸੀ। ਪਰ ਇੰਪੋਰਟੈਂਟ ਗੱਲ ਕੀ ਆ ਉੱਥੇ? ਇੰਪੋਰਟੈਂਟ ਗੱਲ ਇਹ ਹੈ ਅਮਰਵੀਰ ਕਿ ਉਤੋਂ ਉਹਨਾਂ ਬੰਦਿਆਂ ਨੂੰ ਵੋਟ ਦਾ ਹੱਕ ਹਾਸਲ ਸੀ ਜਿਹੜੇ ਅਗੇਨ ਉਹ 4 ਕੁਆਲਿਟੀਆਂ ਪੂਰੀਆਂ ਕਰਦੇ ਸੀ। ਮਤਲਬ ਉਹ ਅੰਮ੍ਰਿਤਧਾਰੀ ਸੀ, ਨਿਤਨੇਮੀ ਸੀ, ਅੰਮ੍ਰਿਤ ਵੇਲਾ ਸਾਂਭਦੇ ਸੀ, ਤੇ ਉਹ ਦਸਵੰਧ ਦਿੰਦੇ ਸੀਗੇ। ਹਰ ਬੰਦਾ ਨਹੀਂ ਸੀ ਵੋਟਰ ਬਣ ਸਕਦਾ, ਹੈ ਨਾ। ਸੋ ਇੱਥੇ ਮਤਲਬ ਅਸੀਂ ਨਾ ਇੱਕ ਗੱਲ ਜਿਹੜੀ ਹੈ ਉਹ ਇਹ ਐਸਟੈਬਲਿਸ਼ ਕਰਨਾ ਚਾਹੁੰਦੇ ਹਾਂ ਕਿ ਤੁਸੀਂ ਸੰਗਤ ਨੂੰ ਇਹ ਕਹਿ ਕੇ ਡੀਮੋਟੀਵੇਟ ਨਾ ਕਰੋ ਜੀ ਕਿ ਮਤਲਬ ਅੰਗਰੇਜ਼ਾਂ ਨੇ ਲਿਆ ਕੇ ਸਾਡੇ ਤੇ ਇਹ ਜਿਹੜਾ ਵੋਟਿੰਗ ਵਾਲਾ ਸਿਸਟਮ ਹੈਗਾ
ਇਹ ਸਾਡੇ ਸਿਰ ਤੇ ਮੜਿਆ ਹੈਗਾ ਨਹੀਂ ਮੜਿਆ ਹੈਗਾ, ਇਹ ਚਾਹੇ ਜੇ ਬੁਰਾ ਵੀ ਹੈਗਾ ਤਾਂ ਇਹ ਸੱਪ ਅਸੀਂ ਆਪਦੇ ਗਲ ਆਪ ਹੀ ਪਾਇਆ ਹੈਗਾ, ਠੀਕ ਹੈ ਜੀ। ਤੇ 2 ਵਾਰ ਇਲੈਕਸ਼ਨ ਜਿਹੜੀ ਐਸਜੀਪੀਸੀ ਨੇ ਆਪ ਕਰਵਾਈ ਹੈ। ਅੱਛਾ, ਫਿਰ ਕਿਹਾ ਜਾਂਦਾ ਜੀ ਇਹ ਗੁਰਦੁਆਰਾ ਐਕਟ 1925, ਹੁਣ ਆਪਾਂ ਅੱਗੇ ਆ ਜਾਂਦੇ ਹਾਂ ਕਿ ਗੁਰਦੁਆਰਾ ਐਕਟ 1925 ਜਿਹੜਾ ਹੈਗਾ ਇਹ ਅੰਗਰੇਜ਼ਾਂ ਨੇ ਲਿਆ ਕੇ ਸਾਡੇ ਸਿਰ ਤੇ ਮੜਤਾ ਹੈਗਾ। ਪਰ ਸਾਨੂੰ ਇਹ ਸਮਝਣ ਦੀ ਲੋੜ ਹੈ ਕਿ ਅੰਗਰੇਜ਼ਾਂ ਦੇ ਵਿੱਚ ਹੁਣ ਬੇਸਿਕਲੀ ਕੌਣ ਸੀਗੇ ਉੱਥੇ, ਹੁਣ ਪੰਜਾਬ ਦੇ ਗਵਰਨਰ ਸੀਗੇ ਤੇ ਜਿਹੜੇ ਤੁਹਾਡੇ ਨਨਕਾਣਾ ਸਾਹਿਬ ਦੇ ਡੀਸੀ ਸੀਗੇ, ਬੇਸਿਕਲੀ ਇਹ 2 ਬੰਦੇ ਮੇਨ ਰੋਲ ਪਲੇ ਕਰਦੇ ਆ। ਤੇ ਇਧਰੋਂ ਤੁਹਾਡੇ ਮਹਿਤਾਬ ਸਿੰਘ ਜੰਗ ਬਹਾਦਰ ਹੈਗੇ ਆ ਜਾਂ ਸੰਤ ਬਾਬਾ ਤੇਜਾ ਸਿੰਘ ਮਸਤਵਾਣੇ ਵਾਲੇ ਹੈਗੇ ਆ। ਸੋ ਇਹ ਜਿਹੜੇ ਹੈਗੇ ਆ ਇਹ ਮੇਨ ਬੰਦੇ ਆ ਜਿਨ੍ਹਾਂ ਨੇ ਇਹ ਗੁਰਦੁਆਰਾ ਐਕਟ 1925 ਡਰਾਫਟ ਕੀਤਾ ਹੈਗਾ। ਤੇ ਅੰਗਰੇਜ਼ਾਂ ਨੇ ਮਤਲਬ ਇਹ ਸਾਰੀਆਂ ਨਾ ਤੁਹਾਨੂੰ ਕਿਤਾਬਾਂ ਦੇ ਵਿੱਚ ਦੇ ਐਵੀਡੈਂਸਿਸ ਹੈਗੇ ਆ, ਤੇ ਉਹਨਾਂ ਨੇ ਨਾ ਕੱਲੀ ਜਿਹੜੀ ਇਹ ਆਰਟੀਕਲ ਹੈਗਾ ਇਹ ਸਿੱਖ ਜਿਹੜੇ ਲੀਡਰ ਸੀਗੇ ਉਸ ਵੇਲੇ ਜੇਲ੍ਹਾਂ ਦੇ ਵਿੱਚ ਬੰਦ ਸੀ ਉਹਨਾਂ ਨਾਲ ਇਹ ਕੰਸਲਟ ਕੀਤਾ। ਉਹਦੇ ਵਿੱਚ ਇਹ ਸੀਗਾ ਕਿ ਕੁਛ ਸਿੱਖਾਂ ਨੇ ਅੰਗਰੇਜ਼ਾਂ ਦੀਆਂ ਮੰਨ ਲਈਆਂ, ਕੁਛ ਅੰਗਰੇਜ਼ਾਂ ਨੇ ਸਿੱਖਾਂ ਦੀਆਂ ਮੰਨ ਲਈਆਂ, ਠੀਕ ਹੈ। ਤੇ ਇਸ ਤਰੀਕੇ ਨਾਲ ਇੱਕ ਮਿਊਚੁਅਲ ਅੰਡਰਸਟੈਂਡਿੰਗ ਦੇ ਵਿੱਚ ਜਿਹੜਾ ਇਹ ਉਹ ਸੀਗਾ ਬਿੱਲ ਸੀਗਾ ਨਾ ਇਹ ਪਾਸ ਹੋਇਆ ਗੁਰਦੁਆਰਾ ਐਕਟ 1925। ਸੋ ਇਹ ਸੋਲੀ ਇਹ ਨਹੀਂ ਸੀਗਾ ਕਿ ਵੀ ਅੰਗਰੇਜ਼ਾਂ ਨੇ ਲਿਆ ਕੇ ਸਾਡੇ ਤੇ ਥੋਪਤਾ ਤੇ ਉਹ ਤੋਂ ਅੱਛਾ ਫਿਰ ਉਸ ਤੋਂ ਬਾਅਦ ਇੱਕ ਕਹਾਣੀ ਹੋਰ ਬਣਾਈ ਜਾਂਦੀ ਹੈ ਜੀ ਜਿਹੜੇ ਇਸ ਐਕਟ ਨੂੰ ਮੰਨ ਲੈਣਗੇ ਉਹਨਾਂ ਨੂੰ ਅਸੀਂ ਆਜ਼ਾਦ ਕਰ ਦਾਂਗੇ ਤੇ ਜਿਹੜੇ ਨਹੀਂ ਮੰਨਣਗੇ ਤੇ ਉਹਨਾਂ ਨੂੰ ਮਤਲਬ ਅਸੀਂ ਛੱਡਣਾ ਨਹੀਂ ਹੈਗਾ। ਇਸ ਕਰਕੇ ਕੁਛ ਮਿਲ ਵਰਤਣੀਏ ਸਿੰਘ ਸੀ, ਕੁਛ ਜਿਹੜੇ ਮਤਲਬ ਅੰਗਰੇਜ਼ਾਂ ਤੋਂ ਡਰ ਗਏ, ਇਹੋ ਜਿਹਾ ਕੁਛ ਨਹੀਂ ਸੀ। ਉਹ ਜਿਹੜੇ ਬੰਦੇ ਸਾਈਨ ਕਰਕੇ ਆਏ ਸੀ ਤੁਸੀਂ ਮਤਲਬ ਉਹਨਾਂ ਬੰਦਿਆਂ ਜਿਹੜੇ ਬੰਦੇ ਮੰਨ ਗਏ ਸੀਗੇ ਕਿ ਵੀ ਠੀਕ ਹੈ ਅਸੀਂ ਇਹਨੂੰ ਐਕਸੈਪਟ ਕਰਦੇ ਆ, ਤੁਸੀਂ ਉਹਨਾਂ ਬੰਦਿਆਂ ਦੇ ਨਾਂ ਦੇਖੋ। ਉਹਦੇ ਵਿੱਚ ਸੰਤ ਬਾਬਾ ਤੇਜਾ ਸਿੰਘ ਜੀ ਮਸਤਵਾਣੇ ਵਾਲੇ ਬਹੁਤ ਵੱਡਾ ਜੀਵਨ ਹੈ ਜੀ। ਉਹਨਾਂ ਜੋ ਐਕਸੈਪਟ ਕਰਕੇ ਆਏ ਆ ਤੇ ਮਤਲਬ ਉਹਦਾ ਕੋਈ ਰੀਜ਼ਨ ਹੈ। ਸਰਦਾਰ ਮਹਿਤਾਬ ਸਿੰਘ ਜੰਗ ਬਹਾਦਰ ਨੇ ਉਹ ਆਪਦੇ ਜ਼ਮਾਨੇ ਦੇ ਉਹ ਬੈਰਿਸਟਰ ਨੇ, ਉਹ ਇੰਗਲੈਂਡ ਤੋਂ ਪੜ੍ਹੇ ਹੋਏ ਵਕੀਲ ਨੇ, ਬਕਾਇਦਾ ਮੈਜਿਸਟ੍ਰੇਟ ਰਹੇ ਆ ਪੰਜਾਬ ਦੇ ਵਿੱਚ, ਪੰਜਾਬ ਲੈਜਿਸਲੇਟਿਵ ਅਸੈਂਬਲੀ ਦੇ ਮੈਂਬਰ ਰਹੇ ਆ ਜੀ। ਪ੍ਰੋਫੈਸਰ ਜੋਤ ਸਿੰਘ ਹੈਗੇ ਆ ਇਹ ਉਹਦੇ ਵਿੱਚ ਨਾ ਮਤਲਬ ਉੱਥੇ ਸਾਈਨ ਕਰਕੇ ਆਏ ਆ। ਅੱਛਾ, ਹੁਣ ਜਿਹੜੀ ਗੱਲ ਹੈਗੀ ਆ ਬਾਬਾ ਖੜਕ ਸਿੰਘ ਦੀ ਤੇ ਮਾਸਟਰ ਤਾਰਾ ਸਿੰਘ ਦੀ ਵੀ ਇਹਨਾਂ ਨੇ ਸਾਈਨ ਨਹੀਂ ਕੀਤਾ। ਦੇਖੋ ਇਹ ਵੀ ਨਾ ਕਿਤਾਬ ਐਗਜ਼ੈਕਟ ਹੀ ਕੋਟਸ ਤੁਹਾਨੂੰ ਕਿਤਾਬਾਂ ਦੇ ਵਿੱਚ ਮਿਲ ਜੂਗੀ। ਉੱਥੇ ਮਾਸਟਰ ਤਾਰਾ ਸਿੰਘ ਕਹਿੰਦੇ ਕਿ ਇਹ ਕਾਨੂੰਨ ਤਾਂ ਬਣਾਏ ਅਸੀਂ, ਇਹਨੂੰ ਐਕਸੈਪਟ ਅਸੀਂ ਕਰਨਾ ਹੈਗਾ ਜੀ, ਠੀਕ ਹੈ ਸਰ, ਇਹਦੇ ਚ ਕੋਈ ਰੌਲਾ ਨਹੀਂ ਹੈਗਾ। ਪਰ ਜਿਹੜੀ ਇਹ ਗੱਲ ਸਰਕਾਰ ਕਹਿ ਰਹੀ ਹੈ ਕਿ ਵੀ ਤੁਸੀਂ ਇਹ ਮੰਨ ਕੇ ਜਾਓ, ਕਿਉਂਕਿ ਉਸ ਤੋਂ ਪਹਿਲਾਂ ਨਾ ਮਤਲਬ ਇਹ ਸੀਗਾ ਕਿ ਜੈਤੋ ਦਾ ਮੋਰਚਾ ਹੋ ਕੇ ਹਟਿਆ ਸੀਗਾ, ਬਹੁਤ ਵੱਡਾ ਟਸਲ ਚੱਲਿਆ ਸੀਗਾ ਤੇ ਅੰਗਰੇਜ਼ ਸਰਕਾਰ ਸਿਰਫ ਇਹ ਕਹਿੰਦੀ ਸੀ ਕਿ ਵੀ ਹੁਣ ਤੁਸੀਂ ਬਾਹਰ ਜਾ ਕੇ ਨਾ ਤੁਸੀਂ ਆਪਦਾ ਪ੍ਰਬੰਧ ਚਲਾਓ, ਹੁਣ ਸਰਕਾਰ ਦੇ ਖਿਲਾਫ ਕੋਈ ਮੁਜ਼ਾਹਰੇ ਨਾ ਕਰਿਓ, ਹੈ ਨਾ। ਸਰਕਾਰ ਵੀ ਨਰਮ ਸੀ ਕਿਉਂਕਿ ਉਸ ਤੋਂ ਪਹਿਲਾਂ ਫਸਟ ਵਰਲਡ ਵਾਰ ਜਿਹੜੀ ਸੀਗੀ ਉਹ ਹੋ ਕੇ ਹਟੀ ਸੀ। ਸਿੱਖਾਂ ਨਾਲ ਇੱਕ ਉਹਨਾਂ ਦੇ ਚੰਗੇ ਟਰਮਸ ਦੇ ਵਿੱਚ ਸੀਗੇ ਕਿ ਵੀ ਇਹਨਾਂ ਨੇ ਸਾਡੀ ਬੜੀ ਮਦਦ ਕੀਤੀ ਹੈ ਤੇ ਉਦੋਂ ਇੱਕ ਕਨਫਿਊਜ਼ਨ ਵੀ ਸੀਗੀ, ਹਲੇ ਪਤਾ ਨਹੀਂ ਕਿ ਦੁਬਾਰਾ ਵਰਲਡ ਵਾਰ ਕਦੋਂ ਲੱਗ ਜਾਣੀ ਹੈ, ਸਾਨੂੰ ਸਿੱਖਾਂ ਦੀ ਲੋੜ ਕਦੋਂ ਪੈ ਜਾਣੀ ਹੈ। ਸੋ ਗਵਰਨਮੈਂਟ ਕਿਤੇ ਨਾ ਕਿਤੇ ਨਾ ਥੋੜੇ ਫੇਵਰ ਦੇ ਵਿੱਚ ਸੀਗੀ ਤੇ ਉੱਥੇ ਨਾ ਮਤਲਬ ਮਾਸਟਰ ਤਾਰਾ ਸਿੰਘ ਦਾ ਇੱਕ ਬੜਾ ਮਸ਼ਹੂਰ ਇੱਕ ਬਿਆਨ ਹੈਗਾ, ਹਨਾ, ਜਿਹਨੂੰ ਸਾਨੂੰ ਭੁੱਲਣਾ ਨਹੀਂ ਚਾਹੀਦਾ। ਮਾਸਟਰ ਤਾਰਾ ਸਿੰਘ ਕਹਿੰਦੇ ਆ ਕਿ ਵੀ ਸਰਕਾਰ ਹੀ ਕਹਿੰਦੀ ਹੈ ਕਿ ਵੀ ਇਹ ਕਾਨੂੰਨ ਤੁਸੀਂ ਮੰਨੋ। ਉਹ ਕਹਿੰਦੇ ਕਾਨੂੰਨ ਤਾਂ ਬਣਾਈ ਸਾਡਾ ਹੋਇਆ ਸੀ, ਇਹਨੂੰ ਤਾਂ ਅਸੀਂ ਮੰਨਣਾ ਹੀ ਹੈ, ਪਰ ਤੁਹਾਡੇ ਕਹਿਣ ਤੇ ਕਿਉਂ ਮੰਨੀਏ। ਤੇ ਮਾਸਟਰ ਤਾਰਾ ਸਿੰਘ ਕਹਿੰਦੇ ਜੇ ਤੁਸੀਂ ਮੈਨੂੰ ਇਹ ਮਨਾਓ ਨਾ ਕਿ ਮੈਂ ਜਪਜੀ ਸਾਹਿਬ ਦਾ ਪਾਠ ਕਰ ਦਾਂਗਾ ਤਾਂ ਮੈਂ ਜ਼ੋਰ ਨਾਲ ਤਾਂ ਉਹ ਵੀ ਨਹੀਂ ਮੰਨਣਾ ਹੈਗਾ ਜੀ। ਤੇ ਜਦੋਂ ਸਰਦਾਰ ਮਹਿਤਾਬ ਸਿੰਘ ਜੰਗ ਬਹਾਦਰ ਬਾਬਾ ਖੜਕ ਸਿੰਘ ਨੂੰ ਮਿਲਦੇ ਆ ਤਾਂ ਉਹ ਕਹਿੰਦੇ, ਉਹ ਟਰਮ ਯੂਜ਼ ਕਰਦੇ ਕੁੱਤੀ ਸਰਕਾਰ, ਕਿ ਅਸੀਂ ਇਸ ਕੁੱਤੀ ਸਰਕਾਰ ਦੀ ਕੋਈ ਵੀ ਗੱਲ ਕਿਉਂ ਮੰਨੀਏ। ਸੋ ਕਿਤੇ ਨਾ ਉਹ ਜਿਹੜੀ ਉੱਥੇ ਨਾ ਇੱਕ ਮਤਲਬ ਮੈਨੂੰ ਐਵੇਂ ਲੱਗਦਾ ਕਿ ਉਹ ਇੱਕ ਨਾ ਐਵੇਂ ਇੱਕ ਮਚੋਇਜ਼ਮ ਹੈਗੀ ਆ ਸਾਡੇ ਇੱਕ ਜਿਹੜਾ ਮਤਲਬ ਲੀਡਰਸ ਦੀ ਆਪਦੀ ਇੱਕ ਉਹਦਾ ਨਾ ਮਤਲਬ ਇੱਕ ਸਿਵਲ ਇੱਕ ਨਾ ਡਿਪਲੋਮੈਸੀ ਨਾਲ ਕੋਈ ਲੈਣਾ ਦੇਣਾ ਨਹੀਂ ਹੈਗਾ। ਮਤਲਬ ਉਹ ਇੱਕ ਸਿੰਪਲ ਇੱਕ ਮੈਚੋਇਜ਼ਮ ਹੀ ਹੈਗੀ ਹੈ। ਤੇ ਬਾਕੀ ਉਸ ਤੋਂ ਬਾਅਦ ਤਾਂ ਮਤਲਬ ਕਿਸੇ ਨੇ ਮਤਲਬ ਉਹਦੇ ਚ ਟਿੱਪੀ ਤੇ ਬਿੰਦੀ ਦਾ ਵੀ ਕੋਈ ਫਰਕ ਪਾਇਆ ਹੈਗਾ ਤੇ ਸਾਰਿਆਂ ਨੇ ਮਤਲਬ ਆ ਕੇ ਉਹਦੇ ਵਿੱਚ ਚਾਹੇ ਬਾਬਾ ਖੜਕ ਸਿੰਘ ਹੋਣ, ਮਾਸਟਰ ਤਾਰਾ ਸਿੰਘ ਹੋਣ, ਸਾਰਿਆਂ ਨੇ ਉਹਦੇ ਵਿੱਚ ਇਲੈਕਸ਼ਨ ਲੜੀ ਹੈ ਨਾ। ਅੱਛਾ, ਇੱਕ ਚੀਜ਼ ਇਹ ਤਾਂ ਚਲੋ ਹੋ ਗਿਆ ਥੋੜੇ ਮੈਂਬਰ ਚੁਣਨ ਦੀ ਗੱਲ। ਇੱਕ ਵੋਟ ਜਿਹੜੀ ਗੱਲ ਕਹਿੰਦੇ ਨਾ ਕਿ ਅਸੀਂ ਵੋਟਾਂ ਨਹੀਂ ਪਾਉਂਦੇ, ਉਹਦੇ ਵਿੱਚ ਤੁਸੀਂ ਇੱਕ ਗੱਲ ਹੋਰ ਯਾਦ ਰੱਖੋ ਕਿ ਜਦੋਂ ਪ੍ਰਿੰਸ ਆਫ ਵੇਲਸ ਪੰਜਾਬ ਆਏ ਹੈ ਤੇ ਜਦੋਂ ਮਤਲਬ ਉੱਥੇ ਪ੍ਰਪੋਜ਼ਲ ਸੀਗਾ ਕਿ ਬਈ ਇਹ ਖਾਲਸਾ ਕਾਲਜ ਨੂੰ ਯੂਨੀਵਰਸਿਟੀ ਬਣਾ ਦੇਣਗੇ ਤੇ ਜਿਹੜੀ ਇੰਡੀਅਨ ਨੈਸ਼ਨਲ ਕਾਂਗਰਸ ਸੀਗੀ ਉਹ ਬਾਈਕਾਟ ਕਰ ਰਹੀ ਸੀ ਇਹਨਾਂ ਦਾ, ਤਾਂ ਕਿਤੇ ਨਾ ਕਿਤੇ ਐਸਜੀਪੀਸੀ ਦੇ ਵਿੱਚ ਵੀ ਇਹ ਸੀਗਾ ਕਿ ਵੀ ਅਸੀਂ ਇਹਦਾ ਸਟੈਂਡ ਲਈਏ, ਮਤਲਬ ਅਸੀਂ ਇਹਨਾਂ ਨੂੰ ਵੈਲਕਮ ਕਰੀਏ ਜਾਂ ਇਹਨਾਂ ਨੂੰ ਕਨਫਰੰਟ ਕਰੀਏ ਜੀ। ਤਾਂ ਤੁਸੀਂ ਇਹ ਦੇਖੋ ਕਿ ਉਦੋਂ ਨਾ ਫਿਰ ਇਹਨਾਂ ਦਾ ਜਿਹੜਾ ਜਨਰਲ ਹਾਊਸ ਸੱਦਿਆ ਗਿਆ, ਉਹ ਸਾਰੀ ਦਿਹਾੜੀ ਇੱਕ ਪੂਰਾ ਦਿਨ ਲੱਗਿਆ ਰਿਹਾ, ਪਰ ਉਹ ਕੋਈ ਕੰਕਲੂਡ ਨਹੀਂ ਕਰ ਸਕਿਆ ਕਿ ਵੀ ਅਸੀਂ ਮਤਲਬ ਪ੍ਰਿੰਸ ਆਫ ਵੇਲਸ ਨੂੰ ਮਤਲਬ ਵੈਲਕਮ ਕਰ ਰਹੇ ਹਾਂ, ਕਨਫਰੰਟ ਕਰ ਰਹੇ ਹਾਂ। ਫਿਰ ਅਗਲੇ ਦਿਨ ਉੱਥੇ ਵੋਟਾਂ ਪੈਂਦੀਆਂ ਨੇ,
ਠੀਕ ਹੈ ਜੀ। ਇੱਥੇ ਇਹ ਗੱਲ ਵੀ ਇੰਪੋਰਟੈਂਟ ਹੈ ਕਿ SGPC ਸਿਰਫ ਚੁਣਨ ਲਈ ਹੀ ਵੋਟਾਂ ਨਹੀਂ ਪਈਆਂ, ਉੱਥੇ ਜਨਰਲ ਹਾਊਸ ਦੇ ਵਿੱਚ ਵੀ ਵੋਟਾਂ ਪਈਆਂ ਨੇ ਉੱਥੇ, ਤੇ ਉਹਦੇ ਵਿੱਚ ਉਹ ਵੋਟਾਂ ਪਾ ਕੇ ਇਹ ਕਹਿੰਦੇ ਆ ਕਿ ਵੀ ਨਹੀਂ ਅਸੀਂ ਇੰਡੀਅਨ ਨੈਸ਼ਨਲ ਕਾਂਗਰਸ ਨੂੰ ਸਪੋਰਟ ਕਰਨਾ ਗਾ, ਅਸੀਂ ਕਨਫਰੰਟ ਕਰਾਂਗੇ। ਤੇ ਇਹਦੇ ਰੋਸ ਦੇ ਵਿੱਚ ਅਗੇਨ ਜਿਹੜੇ ਸਰਦਾਰ ਮਹਿਤਾਬ ਸਿੰਘ ਜੰਗ ਬਹਾਦਰ ਹੈ ਤੇ ਪ੍ਰੋਫੈਸਰ ਜੋਤ ਸਿੰਘ ਹੈ, ਇਹ ਰਿਜ਼ਾਈਨ ਕਰ ਜਾਂਦੇ ਆ SGPC ਤੋਂ। ਸੋ ਇੱਥੇ ਨਾ ਮਤਲਬ ਅਸੀਂ ਲੋਕਾਂ ਨੂੰ ਇਹ ਗੱਲ ਕਹਿਣਾ ਚਾਹੁੰਦੇ ਹਾਂ ਕਿ ਵੀ ਅਸੀਂ ਇਹ ਵੀ ਮੰਨ ਲਿਆ ਕਿ ਵੀ ਇਹ ਸਾਡੇ ਅਨੁਸਾਰ ਹੀ ਨਹੀਂ ਹੈ ਸਿਸਟਮ, ਪਰ ਜਦ ਤੱਕ ਅਸੀਂ ਕੋਈ ਦੂਸਰਾ ਸਿਸਟਮ ਨਹੀਂ ਅਡਾਪਟ ਕਰਦੇ ਹੈਗੇ ਉਦੋਂ ਤੱਕ ਤਾਂ ਸਾਡੇ ਗਲ 'ਚ ਜਿਹੜਾ ਟੋਲ ਹੈਗਾ ਉਹ ਬਚਾਉਣਾ ਪੈਣਾ ਹੈਗਾ। ਸੋ ਇਸ ਕਰਕੇ ਨਾ ਇਹਦੇ ਤੋਂ ਪਿੱਛੇ ਹਟੋ ਕਿ ਜੀ ਇਹ ਅੰਗਰੇਜ਼ਾਂ ਨੇ ਸਾਡੇ ਸਿਰ ਤੇ ਲਿਆ ਕੇ ਥੋਪਤਾ, ਨਹੀਂ, ਇਹ ਬੜੀ ਇੱਕ ਮਿਊਚੁਅਲ ਅੰਡਰਸਟੈਂਡਿੰਗ ਦੇ ਵਿੱਚ ਇਹ ਐਕਟ ਵੀ ਆਇਆ ਸੀਗਾ ਤੇ ਜਿਹੜੀ ਸਾਰੀ ਪ੍ਰੋਸੈਸ ਵੀ ਚੱਲੀ ਹੈ ਇਸ ਇੱਕ ਮਿਊਚੁਅਲ ਅੰਡਰਸਟੈਂਡਿੰਗ ਦੇ ਵਿੱਚ ਚੱਲੀ ਹੈ। ਸਾਡੇ ਬਜ਼ੁਰਗਾਂ ਨੇ ਚਾਹੇ ਚੰਗਾ ਕੀਤਾ ਮਾੜਾ ਕੀਤਾ, ਪਰ ਇਹਦੇ ਸਾਡੀ ਚੰਗੀ ਪਾਰਟੀਸਿਪੇਸ਼ਨ ਰਹੀ ਹੈ ਸਾਰੀ ਐਕਸਰਸਾਈਜ਼ ਦੇ ਵਿੱਚ ਜੀ। ਨਹੀਂ, ਮੈਂ ਮਤਲਬ ਥੋੜ੍ਹਾ ਜਿਹਾ ਮੈਂ ਇੱਥੇ ਇਹ ਵੀ ਸਮਝਦਾ ਵੀ ਜਿਹੜੀ ਇਹ ਗੱਲ ਆਉਂਦੀ ਵੀ ਹੈ ਸ਼ਾਇਦ ਇਹ ਪਿਛੋਕੜ ਦੇ ਵਿੱਚੋਂ ਘੱਟ, ਤੇ ਜੋ ਅੱਜ ਇਹ ਕਹਿ ਲਓ ਵੀ ਗਵਰਨਮੈਂਟ ਦੀ ਇਨਵੋਲਵਮੈਂਟ ਹੁੰਦੀ ਹੈ, ਜਾਂ ਇਹ ਕਹਿ ਲਓ ਜਿਹੜੀ ਅਸੀਂ ਗੱਲ ਕੀਤੀ ਹੈ, ਭਾਈ ਸਾਹਿਬ ਨੇ ਵੀ ਉਹ ਕੀਤਾ ਵੀ ਚੋਣਾਂ ਦੀ ਇੱਕ ਮਿਆਦ ਹੁੰਦੀ ਹੈ, ਉਹ ਲੰਘ ਜਾਣ ਤੋਂ ਬਾਅਦ ਕਈ ਸਾਲ ਲੰਘ ਜਾਂਦੇ ਆ ਜਿਹੜੀਆਂ ਇਲੈਕਸ਼ਨਸ ਨੇ ਨਹੀਂ ਹੁੰਦੀਆਂ। ਸੋ ਉਹ ਜਿਹੜਾ ਇੰਪੈਕਟ ਹੈ ਉਸ ਸਾਰੀ ਗੱਲ ਨੂੰ ਉਹਦੇ ਨਾਲ ਹੀ ਜੋੜਿਆ ਜਾਂਦਾ ਕਿ ਜੀ ਜਿਹੜਾ ਇਹਦਾ ਮੁੱਢ ਹੈ ਉੱਥੇ ਹੀ ਜਿਹੜੀ ਹੈ ਉਹ ਕਿਤੇ ਨਾ ਕਿਤੇ ਕੁਤਾਹੀ ਹੋਈ ਹੈ। ਚਲੋ ਜੇ ਉਸ ਗੱਲ ਦੇ ਵਿੱਚ ਨਾ ਵੀ ਜਾਈਏ, ਇਹਨੂੰ ਉਸ ਪਾਸਿਓਂ ਹੀ ਮੰਨ ਲਿਆ ਜਾਵੇ ਕਿ ਠੀਕ ਹੈ ਜੀ, ਹੁਣ ਜੋ ਸਿਸਟਮ ਹੈ ਇਹ ਉਦੋਂ ਦਾ ਚੱਲਿਆ ਹੋਇਆ ਤੇ ਇਹਦੇ 'ਚ ਦੇਖੀਏ ਅਸੀਂ ਕੀ ਕਰ ਸਕਦੇ ਹਾਂ ਜੇ ਕੋਈ ਅਲਟਰਨੇਟ ਨਾ ਵੀ ਦੇਖਣਾ ਹੋਵੇ। ਤੇ ਕੀ ਸਮਝਦੇ ਹੋ ਕਿ ਤੁਹਾਡੀ ਜਿਹੜੀ ਰਿਸਰਚ ਹੈ ਜਾਂ ਤੁਸੀਂ ਹੁਣ ਲੋਕਾਂ ਦੇ ਵਿੱਚ ਜਾ ਕੇ ਤੁਸੀਂ ਜ਼ਿਕਰ ਕੀਤਾ ਸਰਵੇਜ਼ ਕਰ ਰਹੇ ਹੋ, ਕੀ ਸਮਝਦੇ ਹੋ ਕਿ ਬਿਗਨਿੰਗ ਦੇ ਵਿੱਚ ਜੋ SGPC ਦਾ ਇੱਕ ਦਾਰੋਮਦਾਰ ਸੀ, SGPC ਦੀ ਜਿਹੜੀ ਇੱਕ ਕਾਰਜਸ਼ੈਲੀ ਸੀ, ਜਾਂ ਜਿਵੇਂ SGPC ਦੀ ਸ਼ੁਰੂਆਤ ਹੋਈ ਹੈ ਉਸ ਸਾਰੇ ਸਟਰਕਚਰ ਦੇ ਵਿੱਚ, ਸਿਸਟਮ ਦੇ ਵਿੱਚ ਕੀ ਚੇਂਜ ਆਈ ਹੈ ਕਿ ਉਦੋਂ ਲੋਕਾਂ ਦਾ ਰੁਝਾਨ SGPC ਦੇ ਪੱਖ ਦਾ ਸੀ ਤੇ ਅੱਜ ਉਹ ਕਿਤੇ ਨਾ ਕਿਤੇ ਜਿਹੜਾ ਆ ਉਹ ਟਰਸਟ ਦਾ ਲੈਵਲ ਨਹੀਂ ਰਹਿ ਗਿਆ? ਭਾਈ ਮੋਗਾ ਸਿੰਘ, ਤੁਸੀਂ ਪਾਓਗੇ ਇਹਦੇ 'ਚ ਕੁਝ ਚਾਨਣ? ਮੈਂ ਉਸ ਤੋਂ ਫਿਰ ਐਡ ਕਰਦਾ। ਜੀ ਭਾਈ ਸਾਹਿਬ। ਹਾਂਜੀ, ਮੈਂ ਅਰਜ਼ ਕਰਨਾ ਚਾਹੁੰਦਾ ਸੀ ਕਿ ਅਸਲ ਵਿੱਚ ਟਰਸਟ ਘਟਣ ਦਾ ਕਾਰਨ ਇਹ ਹੋਇਆ ਕਿ SGPC ਜੋ ਸਿਧਾਂਤ ਸ਼੍ਰੋਮਣੀ ਕਮੇਟੀ ਦਾ 1925 ਚ ਜਾਂ 1919 ਚ ਬਣਿਆ ਸੀਗਾ, ਜੋ ਰੂਲ ਬਣੇ ਜਾਂ ਜਿਨ੍ਹਾਂ ਨੂੰ ਅਪਣਾਇਆ ਗਿਆ, ਉਹਨਾਂ ਨੂੰ ਲੋਕਾਂ ਤੱਕ ਦੱਸ ਨਹੀਂ ਸਕੀ। ਅਜੇ ਤੱਕ ਤਾਂ ਸਾਡਾ ਜਿਹੜਾ ਫਾਰਮ ਆ ਵੋਟ ਵਾਸਤੇ ਤਿਆਰ ਹੋਇਆ ਵੀ ਆਹ ਸ਼ਰਤਾਂ ਦੇ ਆਧਾਰ ਦੇ ਉੱਤੇ ਵੋਟ ਜਿਹੜਾ ਸਿੱਖ ਪਾ ਸਕਦਾ, ਪਤਤ ਨਹੀਂ ਪਾ ਸਕਦਾ। ਜਿਹੜਾ ਕ੍ਰਾਈਟੇਰੀਆ ਹੈ ਉਹ ਸਿੱਖ ਨਹੀਂ ਪਾ ਸਕਦਾ, ਜਿਹਨੇ ਦਾੜਾ ਕਤਲ ਕੀਤਾ ਹੋਇਆ ਜਾਂ ਅੰਮ੍ਰਿਤ ਛਕ ਕੇ ਭੰਗ ਕੀਤਾ ਹੋਇਆ ਜਾਂ ਸ਼ਰਾਬ ਪੀਂਦਾ, ਨਸ਼ਾ ਕਰਦਾ ਕਿਸੇ ਪ੍ਰਕਾਰ ਦਾ ਵੀ, ਹਨਾ ਜੀ, ਉਹ ਨਹੀਂ ਵੋਟ ਪਾ ਸਕਦਾ। ਫਿਰ ਜਿਹੜਾ ਸਿੱਖ ਅੰਮ੍ਰਿਤਧਾਰੀ ਹੈ ਤੇ ਕੇਸਾਧਾਰੀ ਉਹ ਵੋਟ ਪਾ ਸਕਦਾ ਜੀ। ਫਿਰ ਉਹਦੇ ਵਿੱਚ ਜ਼ਰੂਰੀ ਹੈਗਾ ਵੀ ਜਿਹੜਾ ਵੋਟ ਪਾਉਣ ਵਾਲਾ ਸ਼ਰਾਬ ਨਾ ਪੀਂਦਾ ਹੋਵੇ, ਕੇਸ ਨਾ ਕਤਲ ਕਰਦਾ ਹੋਵੇ, ਹਨਾ ਜੀ, ਪਤਤ ਨਾ ਹੋਵੇ। ਇਹ ਚੀਜ਼ਾਂ ਜ਼ਰੂਰੀ ਹੋ ਗਈਆਂ, ਹਨਾ। ਗੁਰੂ ਗ੍ਰੰਥ ਸਾਹਿਬ ਨੂੰ ਮੰਨਦਾ ਹੋਵੇ, ਕਿਸੇ ਡੰਬੀ ਪਖੰਡੀ ਨੂੰ ਨਾ ਮੰਨਦਾ ਹੋਵੇ। ਫਿਰ ਜੇ ਆਪਾਂ ਇਹ ਵੀ ਇੱਕ ਛੋਟੀ ਜਿਹੀ ਗੱਲ ਵਿੱਚੋਂ ਲੈ ਲਈਏ ਵੀ ਜੇ ਇੱਕ ਸਿੱਖ ਵੋਟ ਪਾਉਣ ਵਾਲਾ ਜਿਹੜਾ ਉਹ ਸ਼ਰਾਬ ਨਾ ਪੀਂਦਾ ਹੋਵੇ ਜੀ, ਤੇ ਜਿਹੜਾ ਕਿ ਇੱਕ ਮੈਂਬਰ ਬਣਨਾ ਸ਼੍ਰੋਮਣੀ ਕਮੇਟੀ, ਉਹ ਕਿਸ ਤਰ੍ਹਾਂ ਦਾ ਹੋਣਾ ਚਾਹੀਦਾ? ਤੇ ਜਦ ਕਿ ਪਿਛਲੀਆਂ ਵੋਟਾਂ ਦੇ ਵਿੱਚ ਵੀ ਇਹ ਵੇਖਣ ਵਿੱਚ ਆਇਆ ਵੀ ਬਹੁਤ ਸਾਰੇ ਜਿਹੜੇ ਮੈਂਬਰ ਸੀ ਸ਼੍ਰੋਮਣੀ ਕਮੇਟੀ, ਉਹਨਾਂ ਕੋਲੋਂ ਸ਼ਰਾਬ ਗੱਡੀਆਂ ਵਿੱਚੋਂ ਫੜੀ ਗਈ, ਉਹ ਵੀ ਸਰਕਾਰ ਨੇ ਫੜੀ। ਕਿਸੇ ਦੀਆਂ ਭੱਠੀਆਂ ਫੜੀਆਂ ਗਈਆਂ। ਕੋਈ ਬਾਅਦ ਵਿੱਚ ਉਹ ਪਤਤ ਹੋਣਾ ਤਾਂ ਕਿ ਇੱਕ ਆਮ ਸਿੱਖ ਜਿਹਨੇ ਵੋਟ ਪਾਉਣੀ ਸੀਗੀ ਤੇ ਇਹੋ ਜਿਹੀ ਸੁੰਦਰ ਪ੍ਰਬੰਧ, ਕਿਉਂਕਿ ਪ੍ਰਬੰਧ ਚਲਾਉਣਾ ਕੋਈ ਛੋਟੀ ਗੱਲ ਨਹੀਂ ਹੈਗੀ। ਭਾਈ ਸਾਹਿਬ ਨੇ ਵੀ ਗੱਲ ਕੀਤੀ ਵੀ ਅਰਦਾਸ ਵਿੱਚ ਵੀ ਉਹਨਾਂ ਸਿੱਖਾਂ, ਸਿੰਘਾਂ, ਸਿੰਘਣੀਆਂ ਦਾ ਨਾਮ ਆਉਂਦਾ ਜਿਨ੍ਹਾਂ ਗੁਰਦੁਆਰਾ ਸਾਹਿਬ ਦੀ ਸੇਵਾ ਸੰਭਾਲ ਕੀਤੀ। ਅਰਦਾਸ ਕਰਦੇ ਉਹਨਾਂ ਲਈ ਅਸੀਂ। ਅੱਜ ਇੱਕ ਸ਼੍ਰੋਮਣੀ ਕਮੇਟੀ ਮੈਂਬਰਾਂ ਦਾ ਇੰਨਾ ਕਿਰਦਾਰ ਡਿੱਗਿਆ ਹੋਵੇ, ਗਿਰਿਆ ਹੋਵੇ ਕਿ ਉਹ ਸਿਆਸੀ ਲੀਡਰਾਂ ਪਿੱਛੇ ਦੌੜਦੇ ਹੋਣ, ਜਦਕਿ ਸ਼੍ਰੋਮਣੀ ਕਮੇਟੀ ਦਾ ਕਿਰਦਾਰ ਤੇ ਏਡਾ ਉੱਚਾ ਹੋਣਾ ਚਾਹੀਦਾ ਸੀ ਕਿ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਜੀ ਦੇ ਬਾਬਤ ਭਾਈ ਨੰਦ ਲਾਲ ਜੀ ਲਿਖਦੇ ਆ ਕਿ ਮਹਾਰਾਜ ਤੁਹਾਡੇ ਅਨੰਦਪੁਰ ਦੀਆਂ ਗਲੀਆਂ ਦੇ ਮੰਗਤੇ ਮੈਂ ਰਾਜ ਭਾਗ ਵੰਡਦੇ ਵੇਖੇ ਜੀ। ਕਿੱਡੀ ਵੱਡੀ ਗੱਲ ਸੀ। ਤਾਂ ਇਹ ਗੱਲ ਕਿਤੇ ਐਵੇਂ ਕਹਿਣ ਮਾਤਰ ਨਹੀਂ ਸੀਗੀ ਭਾਈ ਸਾਹਿਬ ਦੀ। ਬਾਅਦ ਵਿੱਚ ਖਾਲਸੇ ਨੇ ਰਾਜ ਭਾਗ ਵੰਡੇ ਵੀ, ਕਈਆਂ ਨੂੰ ਰਾਜ ਭਾਗ ਬਖਸ਼ੇ ਜੀ।
ਤੋ ਕੀ ਅੱਜ ਏਡੀ ਵੱਡੀ ਜਿਹੜੀ ਸਾਡੀ ਸ਼੍ਰੋਮਣੀ ਕਮੇਟੀ ਇੱਕ ਸੰਸਥਾ ਸੀਗੀ ਜਿਹਨੇ ਗੁਰਦੁਆਰਾ ਸਾਹਿਬਾਂ ਦੀ ਸੇਵਾ ਸੰਭਾਲ ਕਰਨੀ ਸੀ, ਜਿੱਥੇ ਉਹਨਾਂ ਨੇ ਗੁਰਦੁਆਰਾ ਸਾਹਿਬ ਦੀ ਸੇਵਾ ਸੰਭਾਲ ਵਾਸਤੇ ਵਧੀਆ ਪ੍ਰਬੰਧ ਨੂੰ ਚਲਾਉਣਾ ਸੀਗਾ, ਉੱਥੇ ਆਪਣਾ ਕਿਰਦਾਰ ਹੀ ਨੀਵਾਂ ਵਿਖਾ ਦਿੱਤਾ। ਤਾਂ ਇਸ ਕਾਰਨ ਕਰਕੇ ਜਿਹੜੇ ਸਹੀ ਰੂਪ ਵਿੱਚ ਪ੍ਰਚਾਰ ਸੀ ਕਿ ਵੀ ਏਡੀ ਵੱਡੀ ਸੰਸਥਾ ਹੈ, ਉਹਨੂੰ ਚੁਣਨ ਦਾ ਐਡਾ ਵਧੀਆ ਸੋਹਣਾ ਤਰੀਕਾ ਹੈਗਾ, ਉਹੀ ਆਪਾਂ ਲੋਕਾਂ ਤੱਕ ਨਹੀਂ ਰੱਖ ਸਕੇ, ਤਾਂ ਫਿਰ ਲੋਕਾਂ ਦਾ ਰੁਝਾਨ ਇਹਦੇ ਵੱਲ ਕਿੰਨਾ ਕੁ ਬਣਦਾ ਜੀ। ਸੋ ਕਿਤੇ ਨਾ ਕਿਤੇ ਸਾਡੇ ਵਿੱਚ ਇਹ ਕਮੀ ਰਹੀ ਹੈ ਕਿ ਅਸੀਂ ਜਿਹੜੀ ਇਹਦੀ ਸੰਸਥਾ ਦੀ ਸੀਗੀ ਦੁਰਵਰਤੋਂ ਹੋਈ, ਜਿਸ ਕਰਕੇ ਲੋਕਾਂ ਦਾ ਇਹਦੇ ਵੱਲੋਂ ਝੁਕਾਅ ਉੱਠ ਗਿਆ ਜੀ। ਸੁਖਵੀਰ ਸਿੰਘ ਜੀ, ਤੁਸੀਂ ਇਹਦੇ ਚ ਐਡ ਕਰ ਦਿਓ ਤੇ ਫਿਰ ਆਪਾਂ ਭਾਈ ਸਾਹਿਬ ਨੇ ਬੜੀ ਇੰਟਰਸਟਿੰਗ ਗੱਲ ਮਤਲਬ ਕੀਤੀ ਹੈ ਕਿ ਵੀ ਜਿਹੜੇ ਐਸਜੀਪੀਸੀ ਮੈਂਬਰ ਹੈਗੇ ਆ ਤਾਂ ਦੇਖੋ ਜਾਂ ਮਤਲਬ ਜਿਹੜੇ ਗੁਰਦੁਆਰੇ ਦੇ ਪ੍ਰਬੰਧਨ ਜੁੜੇ ਹੈਗੇ ਰਾਜ ਭਾਗ ਬਖਸ਼ਦੇ ਸੀਗੇ। ਦੇਖੋ ਇਹਦਾ ਨਾ ਇੱਕ ਮੌਜੂਦਾ ਮਿਸਾਲ ਮੈਂ ਇੱਕ ਇਹਦੇ ਚ ਦੇਣੀ ਚਾਹੁੰਦਾ। ਜਦੋਂ ਨਾ ਸ਼੍ਰੋਮਣੀ ਕਮੇਟੀ ਪਹਿਲੀ ਵਾਰੀ ਬਣੀ 1920 ਦੇ ਵਿੱਚ ਤੇ ਇਹ ਰਜਿਸਟਰਡ ਹੋ ਗਏ, ਇਹਨਾਂ ਨੇ ਕੰਮ ਕਰਨਾ ਸ਼ੁਰੂ ਕਰਤਾ ਤੇ ਉਹਦੇ ਵਿੱਚ ਨਾ ਮਤਲਬ ਜਿਹੜੀ ਬ੍ਰਿਟਿਸ਼ ਗਵਰਨਮੈਂਟ ਸੀ ਉਹ ਕਹਿੰਦੇ ਜੀ ਅਸੀਂ ਤੁਹਾਨੂੰ ਇਹ ਸਿੱਖਾਂ ਦੀ ਨੁਮਾਇੰਦਾ ਜਥੇਬੰਦੀ ਨਹੀਂ ਮੰਨਦੇ, ਅਸੀਂ ਤੁਹਾਨੂੰ ਇਹ ਰਿਪਰੈਜ਼ੈਂਟੇਟਿਵ ਬੋਡੀ ਨਹੀਂ ਮੰਨਦੇ ਹੈਗੇ ਸਿੱਖਾਂ ਦੀ। ਐਸਜੀਪੀਸੀ ਨੇ ਕਿਹਾ ਜੀ ਓਕੇ ਆ, ਨਾ ਮੰਨੋ ਤੁਸੀਂ। ਉਸ ਤੋਂ ਬਾਅਦ ਕੀ ਹੋਇਆ, ਪੰਜਾਬ ਲੈਜਿਸਲੇਟਿਵ ਦੀਆਂ ਨਾ ਇਲੈਕਸ਼ਨਸ ਹੁੰਦੀਆਂ ਨੇ ਉਦੋਂ, ਤੇ ਉਹਦੇ ਵਿੱਚ ਕੀ ਹੁੰਦਾ ਹੈਗਾ ਕਿ ਐਸਜੀਪੀਸੀ ਜਿਹੜੇ ਬੰਦੇ ਦੇ ਸਿਰ ਤੇ ਹੱਥ ਰੱਖ ਦਿੰਦੇ ਆ ਉਹ ਬੰਦਾ ਜਿਹੜਾ ਹੈਗਾ ਨਾ ਉਹ ਚੁਣ ਕੇ ਪੰਜਾਬ ਅਸੈਂਬਲੀ ਦੇ ਵਿੱਚ ਪਹੁੰਚ ਜਾਂਦਾ ਹੈ। ਸੋ ਐਸਜੀਪੀਸੀ ਰਾਜ ਭਾਗ ਬਖਸ਼ਦੀ ਰਹੀ ਹੈ। ਤੇ ਇਹ ਗੱਲ ਨਾ ਜੇ ਤੁਸੀਂ ਪੁਰਾਣੀਆਂ ਆਰਕਾਈਵਸ ਦੇਖੋ ਜਿਹੜੀਆਂ ਪੰਜਾਬ ਅਸੈਂਬਲੀ ਦੀਆਂ ਜਿਹੜੀਆਂ ਉੱਥੇ ਡਿਬੇਟਸ ਹੈਗੀਆਂ ਨੇ, ਬਕਾਇਦਾ ਉੱਥੇ ਕੋਟ ਕੀਤੀ ਹੋਈ ਹੈ ਇਹ ਗੱਲ ਕਿ ਜੀ ਸਾਨੂੰ ਮੰਨਣਾ ਪੈਣਾ ਐਸਜੀਪੀਸੀ ਨੂੰ ਕਿ ਸਿੱਖਾਂ ਦੇ ਨੁਮਾਇੰਦਾ ਜਥੇਬੰਦੀ ਉਸ ਟਾਈਮ ਦੇ ਵਿੱਚ, ਕਿਉਂਕਿ ਉਹਨਾਂ ਨੇ ਜਿਹੜੇ ਬੰਦੇ ਦੇ ਸਿਰ ਤੇ ਹੱਥ ਰੱਖਿਆ ਉਹ ਬੰਦਾ ਅੱਜ ਇੱਥੇ ਬੈਠਾ ਹੈਗਾ, ਹਾਊਸ ਦੇ ਵਿੱਚ ਬੈਠਾ ਹੈਗਾ। ਠੀਕ ਹੈ ਜੀ। ਅੱਛਾ, ਇੱਕ ਗੱਲ ਤਾਂ ਇਹ ਹੋ ਗਈ ਜਿਹੜੀ ਮੈਂ ਭਾਈ ਸਾਹਿਬ ਨਾਲ ਐਡ ਕੀਤੀ। ਤੁਸੀਂ ਅਭੀ ਗੱਲ ਕਹੀ ਸੀ ਕਿ ਕਿੰਨਾ ਚਿਰ ਸਾਡੀਆਂ ਇਲੈਕਸ਼ਨਸ ਨਹੀਂ ਹੁੰਦੀਆਂ, ਹੈ ਨਾ? ਠੀਕ ਹੈ, ਬਿਲਕੁਲ ਠੀਕ ਹੈ। ਪਰ ਗੱਲ ਹੈ ਕਿ ਵੀ ਅਸੀਂ ਵੀ ਉਹਦੇ ਵਿੱਚ ਕੀ ਐਫਰਟ ਪਾਉਂਦੇ ਹਾਂ। ਅਸੀਂ ਕੋਈ ਪਬਲਿਕ ਸੂਟ ਕਿਉਂ ਨਹੀਂ ਪਾਉਂਦੇ ਹੈਗੇ? ਸੁਪਰੀਮ ਕੋਰਟ 'ਚ ਲੈ ਕੇ ਜਾਈਏ, ਹਾਈ ਕੋਰਟ 'ਚ ਲੈ ਕੇ ਜਾਈਏ, ਗਵਰਨਮੈਂਟ ਦੇ ਉੱਤੇ ਪ੍ਰੈਸ਼ਰ ਪਾਈਏ ਕਿ ਭਾਈ ਤੁਸੀਂ ਇਹ ਜਿਹੜਾ ਮਤਲਬ ਹੁਣ ਗੁਰਦੁਆਰਾ ਐਕਟ 1925 ਹੈ, 11 ਇਹਦੇ ਵਿੱਚ ਆਰਟੀਕਲਸ ਨੇ ਤੇ ਇਹਦੇ ਵਿੱਚ ਇੱਕ 12ਵਾਂ ਆਰਟੀਕਲ ਹੋਰ ਪਾਓ ਕਿ ਬਈ ਪਹਿਲਾਂ ਤਾਂ ਐਸਜੀਪੀਸੀ 3 ਸਾਲ ਲਈ ਹੁੰਦੀ ਸੀ, ਹੁਣ ਚਲੋ 5 ਸਾਲ ਲਈ ਹੈ ਤੇ 5 ਸਾਲ ਬਾਅਦ ਇਹਦੇ ਜਿਹੜੇ ਜਿੰਨੇ ਆਫੀਸ਼ੀਅਲਸ ਨੇ ਸਾਰਿਆਂ ਦੀ ਪਾਵਰ ਨਲ ਐਂਡ ਵਾਇਡ ਹੋਵੇ, ਖਤਮ ਹੀ ਹੋ ਗਈ, ਕਮੇਟੀ ਹੈ ਹੀ ਨਹੀਂ ਉੱਥੇ, ਹੈ ਨਾ? ਤੇ ਮਤਲਬ ਜਦੋਂ ਉੱਥੇ ਆਫੀਸ਼ੀਅਲਸ ਰਹਿਣਗੇ ਨਹੀਂ ਤਾਂ ਦੁਬਾਰਾ ਇਲੈਕਸ਼ਨਸ ਹੋਣਗੇ। ਸਾਡੀਆਂ ਜਥੇਬੰਦੀਆਂ ਵੀ ਨਾ ਟਾਈਮ ਰਹਿੰਦੇ ਹੈਗੇ ਉਹ ਐਫਰਟ ਕਰਦੀਆਂ। ਤੁਸੀਂ ਐਫਰਟ ਛੱਡੋ, ਇਹ ਤਾਂ ਬਹੁਤ ਵੱਡੀ ਗੱਲ ਹੈ ਜਿਹੜੀ ਆਪਾਂ ਗੱਲ ਕਰ ਰਹੇ ਹਾਂ। ਅੱਜ ਤੱਕ ਗੁਰਦੁਆਰਾ ਐਕਟ 1925 ਪੰਜਾਬੀ ਦੇ ਵਿੱਚ ਨਾ ਆਫੀਸ਼ੀਅਲੀ ਅਵੇਲੇਬਲ ਨਹੀਂ ਹੈ, ਨਾ ਤਾਂ ਗਵਰਨਮੈਂਟ ਦੀ ਹੋਮ ਮਿਨਿਸਟਰੀ ਦੀ ਵੈਬਸਾਈਟ ਤੇ, ਪੰਜਾਬ ਗਵਰਨਮੈਂਟ ਦੀ ਤਾਂ ਕੋਈ ਵੈਬਸਾਈਟ ਹੀ ਹੈ ਨਹੀਂ ਇਸ ਟੌਪਿਕ ਦੇ ਉੱਤੇ। ਮਤਲਬ ਅਸੀਂ ਇੰਨੇ ਕੁ ਵੇਸਲੇ ਹੈਗੇ ਜੀ। ਸੋ ਹਾਂਜੀ, ਸੋ ਇਹ ਸਾਰੀਆਂ ਗੱਲਾਂ ਨੇ ਤੇ ਸੋ ਆਪਾਂ ਮਤਲਬ ਕੁਛ ਇੱਕ ਚੀਜ਼ਾਂ, ਕੁਛ ਐਫਰਟਸ ਜਿਹੜੇ ਹੈਗੇ ਆ ਨਾ ਉਹ ਸਾਡੇ ਵੱਲੋਂ ਵੀ ਜਾਣੇ ਚਾਹੀਦੇ ਆ। ਬਿਲਕੁਲ ਨਹੀਂ, ਬਿਲਕੁਲ ਠੀਕ ਗੱਲ ਕੀਤੀ ਤੁਸੀਂ। ਸੋ ਘੱਟੋ ਘੱਟ ਜਿਹੜੀ ਇੱਕ ਅਵੇਅਰਨੈਸ ਦੀ ਗੱਲ ਹੈਗੀ ਆ ਕਿ ਸਾਨੂੰ ਪਤਾ ਹੋਵੇ ਕਿ ਕੀ ਸੀ ਜਾਂ ਐਸਜੀਪੀਸੀ ਦਾ ਮਨੋਰਥ ਕੀ ਹੈ, ਕਿੱਥੋਂ ਸ਼ੁਰੂਆਤ ਹੋਈ ਇਹਦੀ ਤੇ ਕਿਵੇਂ ਇਵੋਲਵ ਹੋ ਕੇ ਅਸੀਂ ਪਹੁੰਚੇ ਹਾਂ। ਇਕੱਲਾ ਨਿੰਦਣ ਦੇ ਨਾਲ ਜਾਂ ਸਵਾਲ ਚੁੱਕਣ ਦੇ ਨਾਲ ਗੱਲ ਨਹੀਂ ਬਣਦੀ। ਗੱਲ ਬਣਦੀ ਹੈ ਕਿ ਸਾਨੂੰ ਪਤਾ ਹੋਵੇ ਤਾਂ ਜੋ ਅਸੀਂ ਉਹਦੇ ਵਿੱਚ ਸੁਧਾਰ ਕਰਨ ਦੇ ਲਈ ਅਸੀਂ ਕੁਝ ਕਰ ਸਕੀਏ, ਉੱਦਮ ਕਰ ਸਕੀਏ। ਇਹ ਇੱਕ ਵੱਡਾ ਸਵਾਲ ਹੈ ਅੱਜ। ਸੋ ਮੈਂ ਉਮੀਦ ਕਰਦਾ ਜਿਹੜੀ ਤੁਹਾਡਾ ਵੀ ਦੋਹਾਂ ਜਣਿਆਂ ਦਾ ਬਹੁਤ ਧੰਨਵਾਦ, ਤੁਸੀਂ ਸਮਾਂ ਕੱਢਿਆ ਤੇ ਸਾਡੇ ਨਾਲ ਵਿਚਾਰਾਂ ਦੀ ਸਾਂਝ ਪਾਈ ਹੈ। ਉਮੀਦ ਕਰਦਾ ਜਿਹੜੀ ਸਾਡੇ ਦਰਸ਼ਕ ਵੀ ਨੇ, ਸਰੋਤੇ ਵੀ ਨੇ, ਉਹਨਾਂ ਨੂੰ ਜ਼ਰੂਰ ਇਹ ਜਿਹੜੀ ਵਿਚਾਰ ਚਰਚਾ ਸੀ ਪਸੰਦ ਆਈ ਹੋਵੇਗੀ। ਤਾਂ ਆਉਣ ਵਾਲੇ ਸਮੇਂ ਦੇ ਵਿੱਚ ਵੀ ਇਸ ਕਿਸਮ ਦੀਆਂ, ਕਿਉਂਕਿ ਹੁਣ ਐਸਜੀਪੀਸੀ ਚੋਣਾਂ ਨੂੰ ਲੈ ਕੇ ਵੀ ਅੱਗੇ ਐਕਟੀਵਿਟੀ ਜਿਹੜੀ ਹੈ ਹੌਲੀ ਸ਼ੁਰੂ ਹੋ ਕੇ ਗਾਹਾਂ ਤੁਰਨੀ ਹੈ ਜਿੰਨੀ ਦੇਰ ਤੱਕ ਇਲੈਕਸ਼ਨਸ ਨਹੀਂ ਹੁੰਦੀਆਂ। ਸੋ ਇਸ ਟੌਪਿਕ ਦੇ ਉੱਤੇ ਵੀ ਅਸੀਂ ਵਿਚਾਰ ਚਰਚਾਵਾਂ ਜਿਹੜੀਆਂ ਨੇ ਉਹ ਕਰਦੇ ਰਹਾਂਗੇ। ਸੋ ਅੱਜ ਦੇ ਸ਼ੋਅ ਦੇ ਵਿੱਚ ਇੱਥੇ ਹੀ ਇਜਾਜ਼ਤ ਚਾਹਾਂਗੇ ਜੀ। ਬਹੁਤ ਧੰਨਵਾਦ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕੀ ਫਤਿਹ।